ਟਰੰਪ ਦੇ ਨਾਲ ਫੋਟੋ ਖਿਚਾਈ ਹੈਗੀ ਆ, ਜਿਸ ਟਾਈਮ ਦੇ ਉੱਤੇ ਜਿਹੜੇ ਆ ਪ੍ਰੋਟੈਸਟਰ ਸੀਗੇ ਜਿਹੜੇ ਵਾਈਟ ਹਾਊਸ ਦੇ ਬਾਹਰ, ਉਹਨਾਂ ਨੂੰ ਰਿਮੂਵ ਕੀਤਾ ਗਿਆ ਸੀ। ਜੀ ਬਿਲਕੁਲ। ਉੱਧਰ ਅੱਜ ਕਰੋਨਾ ਵਾਇਰਸ ਦੇ ਜਿਹੜੇ ਨੰਬਰਸ ਦੇ ਵਿੱਚ, ਆંકੜਿਆਂ ਦੇ ਵਿੱਚ ਵਾਧਾ ਹੋਣ ਤੋਂ ਬਾਅਦ ਦੇ ਵਿੱਚ ਸਟਾਕ ਮਾਰਕੀਟ ਦੇ ਵਿੱਚ ਭਾਰੀ ਗਿਰਾਵਟ ਜਿਹੜੀ ਉਹ ਦੇਖੀ ਗਈ ਹੈ। 1200 ਤੋਂ ਵੱਧ ਪੁਆਇੰਟ ਜਿਹੜੀ ਅੱਜ ਮਾਰਕੀਟ ਆ ਉਹ ਡਿੱਗੀ ਹੈ। ਪਿਛਲੇ ਕਈ ਦਿਨਾਂ ਤੋਂ ਜਿਹੜੀ ਮਾਰਕੀਟ ਆ ਉਹ ਉਛਾਲ ਵੱਲ ਨੂੰ ਸੀਗੀ। ਇਸ ਮੌਕੇ ਜਦੋਂ ਹੁਣ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਤਾਂ 1300 ਪੁਆਇੰਟ ਜਿਹੜੀ ਮਾਰਕੀਟ ਆ ਉਹ ਆਲਰੇਡੀ ਜਿਹੜੀ ਉਹ ਡਿੱਗ ਚੁੱਕੀ ਹੋਈ ਆ। ਸੋ ਇੱਕ ਹੋਰ ਜਿਹੜੀ ਖਬਰ ਇਸ ਦੇ ਨਾਲ ਸੰਬੰਧਿਤ ਸੀਗੀ ਵੀ 1.5 ਮਿਲੀਅਨ ਹੋਰ ਲੋਕਾਂ ਨੇ ਜਿਹੜੇ ਜੋਬਲੈਸ ਕਲੇਮ ਜਿਹੜੇ ਪਿਛਲੇ ਹਫਤੇ ਦੇ ਵਿੱਚ ਜਿਹੜੇ ਉਹ ਐਡ ਕੀਤੇ ਸੀ। 140 ਮਿਲੀਅਨ ਦੇ ਤਕਰੀਬਨ ਲੋਕ ਇਸ ਟਾਈਮ ਅਮਰੀਕਾ ਦੇ ਵਿੱਚ ਉਹ ਅਨਇੰਪਲੋਇਮੈਂਟ ਜਿਹੜੀ ਉਹਨਾਂ ਨੇ ਫਾਈਲ ਕੀਤੀ ਹੋਈ ਹੈ ਪਿਛਲੇ 12 ਹਫ਼ਤਿਆਂ ਦੇ ਵਿੱਚ। ਇਹ ਇੱਦਾਂ ਦੇ ਆંકੜੇ ਆਉਣ ਤੋਂ ਪਹਿਲਾਂ ਹਰਜੋਤ ਸਿੰਘ ਜੀ ਸਟਾਕ ਮਾਰਕੀਟ ਪਹਿਲਾਂ ਉੱਤੇ ਜਾਂਦੀ ਰਹੀ ਆ, ਪਰ ਬਾਅਦ ਦੇ ਵਿੱਚ ਡਾਊਨ ਗਈ ਆ। ਕੱਲ੍ਹ ਜਿਹੜਾ ਫੈਡਰਲ ਰਿਜ਼ਰਵ ਦੀ ਇੱਕ ਭਵਿੱਖਬਾਣੀ ਸੀ, ਉਸ ਦੇ ਨੂੰ ਲੈ ਕੇ ਵੀ ਜਿਹੜੀ ਕਹਿ ਲਓ ਵੀ ਇਨਵੈਸਟਰਸ ਦੇ ਵਿੱਚ ਜਿਹੜੀ ਚਿੰਤਾ ਆ ਉਹ ਵਧੀ ਆ। ਵੀ ਕਹਿੰਦੇ ਵੀ ਇਕੋਨਮੀ ਨੂੰ ਮੁੜ ਲੀਹ ਦੇ ਉੱਤੇ ਆਉਣ ਨੂੰ ਲੰਮਾ ਸਮਾਂ ਜਿਹੜਾ ਉਹ ਲੱਗ ਸਕਦਾ ਆ। ਅਤੇ ਉਹਨਾਂ ਨੇ 2021 ਦੇ ਅਖੀਰ ਤੱਕ ਵੀ ਜਿਹੜੇ 6% ਤੱਕ ਦੀ ਅਨਇੰਪਲੋਇਮੈਂਟ ਦੇ ਆંકੜਿਆਂ ਦੀ ਅੰਦੇਸ਼ੀ ਜਿਹੜੀ ਉਹ ਕੀਤੀ ਆ, ਜਿਸ ਦੇ ਕਰਕੇ ਅੱਜ ਕਿਤੇ ਨਾ ਕਿਤੇ ਸਟਾਕ ਮਾਰਕੀਟ ਦੇ ਵਿੱਚ ਵੀ ਇਹ ਹਲਚਲ ਦੇਖਣ ਨੂੰ ਮਿਲੀ ਜੀ। ਰਹੀ ਸੋ ਹੈ। ਇਹਦੇ ਸੰਬੰਧ ਦੇ ਵਿੱਚ ਟ੍ਰੇਜਰੀ ਸੈਕਟਰੀ ਜਿਹੜੇ ਮਨੂਚਿਨ ਆ, ਉਹਨਾਂ ਨੇ ਕਿਹਾ ਵੀ ਅਸੀਂ ਇਕੋਨਮੀ ਇੱਕ ਵਾਰੀ ਫਿਰ ਨਹੀਂ ਸ਼ਟ ਡਾਊਨ ਕਰ ਸਕਦੇ। ਸੋ ਉਹ ਕਹਿੰਦੇ ਆ ਵੀ ਮੈਂ ਇੱਕ ਵਾਰੀ ਫਿਰ ਕਾਂਗਰਸ ਦੇ ਸੈਨੇਟ ਦੇ ਨਾਲ ਗੱਲ ਕਰੂੰਗਾ ਤਾਂ ਕਿ ਜਿਹੜਾ ਅਗਲਾ ਸਟਿਮੂਲਸ ਪੈਕੇਜ ਆ ਉਹ ਰੈਡੀ ਕੀਤਾ ਜਾਵੇ। ਸੋ ਕਿਉਂਕਿ ਦੋ ਕਾਰਨ ਹੋਏ ਹੈਗੇ ਆ। ਇੱਕ ਤਾਂ ਜਿਹੜੀ ਆ ਕਰੋਨਾ ਵਾਇਰਸ ਦੇ ਕੇਸਿਸ ਬਹੁਤ ਹਾਈ ਗਏ ਆ ਟੈਕਸਸ ਦੇ ਵਿੱਚ। ਕੈਲੀਫੋਰਨੀਆ ਦੀਆਂ 9 ਕਾਉਂਟੀਜ਼ ਜਿਹੜੀਆਂ ਆ ਉਹਨਾਂ ਦੇ ਵਿੱਚ ਪਿਛਲੇ ਦਿਨਾਂ 'ਚ ਕੇਸ ਜਿਹੜੇ ਆ ਅੱਪ ਗਏ ਆ। ਸੋ ਲੋਕ ਆ ਬਹੁਤ ਢਿੱਲੇ ਮਹਿਸੂਸ ਕਰ ਰਹੇ ਆ ਵੀ ਨਹੀਂ ਕੁਛ ਨਹੀਂ ਹੋਣਾ। ਸੋ ਹਜੇ ਜਿਹੜੇ ਕੇਸ ਆ ਉੱਪਰ ਜਾ ਰਹੇ ਹੈਗੇ ਆ। ਜਿਹੜਾ ਇੰਟਰਸਟ ਰੇਟ ਆ ਉਹ ਉਹਨਾਂ ਨੇ ਕਿਹਾ ਵੀ 2022 ਤਾਈਂ ਆਪਾਂ ਉੱਪਰ ਨਹੀਂ ਕਰਾਂਗੇ। ਸੋ ਅਗਲਾ ਇੱਕ ਸਟਿਮੂਲਸ ਪੈਕੇਜ ਆਊਗਾ, ਉਹਦੇ 'ਚ ਕਿਹਨੂੰ ਕਿੰਨੇ ਪੈਸੇ ਮਿਲਣੇ ਆ ਉਹ ਜ਼ਰੂਰ ਆਪਾਂ ਤੁਹਾਡੇ ਨਾਲ ਪੰਜਾਬੀ ਰੇਡੀਓ USA ਨਾਲ ਸਾਂਝੇ ਕਰਦੇ ਰਹਾਂਗੇ। ਇਹ ਬਹੁਤ ਜਲਦੀ ਆਊਗਾ, ਪਰ ਜੁੜੇ ਰਹੋ ਇਸੇ ਤਰ੍ਹਾਂ ਪੰਜਾਬੀ ਰੇਡੀਓ USA ਨਾਲ। ਬਾਅਦ 'ਚ ਫਿਰ ਬਾਹਰ ਇਕੱਲੇ ਕਈ ਕਾਲ ਕਰਦੇ ਆ। ਸੋ ਇਹ ਪ੍ਰੋਗਰਾਮ ਸਪੈਸ਼ਲ ਅਸੀਂ ਇਹਦੇ ਉੱਤੇ ਡਿਸਕਸ ਕਰਾਂਗੇ। ਹੀਰੋਜ਼ ਐਕਟ ਵਾਲਾ ਆਲਰੇਡੀ ਜਿਹੜਾ $3.5 ਬਿਲੀਅਨ ਦਾ ਜਿਹੜਾ ਬਿੱਲ ਆ, ਸਟਿਮੂਲਸ ਬਿੱਲ, ਉਹ ਆਲਰੇਡੀ ਪਾਸ ਕੀਤਾ ਗਿਆ ਹੈਗਾ ਡੈਮੋਕ੍ਰੇਟਸ ਵੱਲੋਂ। ਸੋ ਉਹਦੇ ਵਿੱਚ ਵੀ ਕੀ ਅਪਡੇਟਸ ਆਉਣੀਆਂ ਉਹ ਆਉਣ ਵਾਲੇ ਦਿਨਾਂ 'ਚ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੀ। ਜਿਹੜੇ ਸੈਨੇਟਸ ਦੇ ਵਿੱਚ ਮੈਜੋਰਟੀ 'ਚ ਰਿਪਬਲਿਕਨਸ ਨੇ ਉਹ ਅਜੇ ਉਸ ਦੇ ਉੱਤੇ ਬੈਠੇ ਨੇ। ਅਜੇ ਉਹਨਾਂ ਨੇ ਉਸ ਦੇ ਉੱਤੇ ਕੋਈ ਕਾਰਵਾਈ ਆ ਉਹ ਨਹੀਂ ਕੀਤੀ, ਪਰ ਹੁਣ ਹਾਲਾਤ ਜਿਹੜੇ ਮੁੜ ਦੁਬਾਰਾ ਜਿਹੜੇ ਆ ਉਹ ਬੈਡ ਹੋ ਸਕਦੇ। ਉੱਧਰ ਰਾਸ਼ਟਰਪਤੀ ਟਰੰਪ ਨੇ ਐਲਾਨ ਕੀਤਾ ਆ ਵੀ ਉਹ ਬਹੁਤ ਹੀ ਜਲਦ ਵੱਡੀਆਂ ਰੈਲੀਜ਼ ਜਿਹੜੀਆਂ ਉਹ ਕਰਨ ਜਾ ਰਹੇ ਆ। ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਆਏ ਸਰਵੇਜ਼ ਦੇ ਵਿੱਚ ਇਹਨਾਂ ਦਾ ਅਪਰੂਵਲ ਰੇਟਿੰਗ ਵੀ ਥੱਲੇ ਗਿਆ ਅਤੇ ਓਵਰਆਲ ਜਿਹੜੇ ਜੋ ਬਾਈਡਨ ਦੇ ਖਿਲਾਫ ਜਿਹੜੀਆਂ ਪੋਲਿੰਗ ਆ ਰਹੀਆਂ ਸਰਵੇਜ਼ ਆ ਰਹੇ ਉਹਦੇ ਵਿੱਚ ਥੱਲੇ ਜਿਹੜੇ ਉਹ ਨਜ਼ਰ ਆ ਰਹੇ ਆ, ਜਿਸ ਦੇ ਉੱਤੇ ਰਾਸ਼ਟਰਪਤੀ ਟਰੰਪ ਨੇ ਆਪਣਾ ਨਾਰਾਜ਼ਗੀ ਜਿਹੜੀ ਪ੍ਰਗਟਾਈ ਹੈਗੀ ਆ ਟਵਿੱਟਰ ਦੇ ਉੱਤੇ। ਉਹਨਾਂ ਨੇ ਕਿਹਾ ਵੀ ਇਹ ਸਾਰੇ ਜਿਹੜੇ ਉਹ ਝੂਠੇ ਹੈਗੇ ਨੇ, ਜਿੰਨੇ ਵੀ ਇਹ ਸਰਵੇ ਜਿਹੜੇ ਵਗੈਰਾ ਉਹ ਆ ਰਹੇ ਨੇ। ਅਤੇ ਉਹਨਾਂ ਨੇ ਕਿਤੇ ਨਾ ਕਿਤੇ ਜਿਹੜਾ ਹਰਜੋਤ ਸਿੰਘ ਜੀ ਡਰ ਵੀ ਉਹਨਾਂ ਦੇ ਮਨਾਂ ਦੇ ਵਿੱਚ ਹੈਗਾ ਆ। ਟੈਕਸਸ 'ਚ, ਫਲੋਰੀਡਾ 'ਚ, ਐਰੀਜ਼ੋਨਾ 'ਚ, ਨਾਰਥ ਕੈਰੋਲੀਨਾ 'ਚ, ਹੋਰ ਕਈ ਸੂਬਿਆਂ ਦੇ ਵਿੱਚ ਉਹਨਾਂ ਨੇ ਐਲਾਨ ਕੀਤਾ ਵੀ ਵੱਡੀਆਂ ਰੈਲੀਜ਼ ਜਿਹੜੀਆਂ ਉਹ ਕਰਨਗੇ। ਟੈਕਸਸ ਜਿਹੜਾ ਕਿ ਪੱਕੀ ਇੱਕ ਰੈੱਡ ਸਟੇਟ ਜਿਹੜੀ ਉਹ ਮੰਨੀ ਜਾਂਦੀ ਹੈ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਮੌਕੇ ਦੇ ਉੱਤੇ, ਉੱਦਾਂ ਵੀ ਉੱਥੇ ਵੀ ਉਹਨਾਂ ਨੂੰ ਜਾਣਾ ਪੈ ਰਿਹਾ। ਐਰੀਜ਼ੋਨਾ 'ਚ ਵੀ ਉਹ ਜਾਣਗੇ। ਸੋ ਇਸ ਦੇ ਚੱਲਦਿਆਂ ਖਾਸ ਕਰਕੇ ਉਦੋਂ ਜਦੋਂ ਮੁੜ ਦੁਬਾਰਾ ਜਿਹੜੇ ਕਰੋਨਾ ਵਾਇਰਸ ਦੇ ਕੇਸ ਆ ਉਹ ਤਾਂ ਵੱਲ ਨੂੰ ਉਛਲ ਰਹੇ ਨੇ। ਅਗਲੀ ਖਬਰ ਜਿਹੜੀ ਸਿਆਟਲ ਤੋਂ ਆ ਰਹੀ ਆ। ਸਿਆਟਲ ਦੇ ਵਿੱਚ ਇੱਕ ਜਿਹੜਾ ਪੁਲਿਸ ਸਟੇਸ਼ਨ ਆ ਉਹ ਪੁਲਿਸ ਵਾਲੇ ਛੱਡ ਕੇ ਜਿਹੜੇ ਉਹਨੂੰ ਬੰਦ ਕਰ ਦਿੱਤਾ, ਪਰੇ ਚਲੇ ਗਏ। ਅਤੇ ਉਸ ਨੂੰ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਵੱਲੋਂ ਆਟੋਨੋਮਸ ਜ਼ੋਨ ਜਿਹੜਾ ਆ ਡਿਕਲੇਅਰ ਕੀਤਾ ਗਿਆ ਹੈਗਾ। 6 ਬਲਾਕ ਦੇ ਕਰੀਬ ਦਾ ਉਹ ਏਰੀਆ ਹੈਗਾ, ਜਿੱਥੇ ਕਹਿੰਦੇ ਕਈ ਜਿਹੜੇ ਬਿਜ਼ਨਸਿਸ ਆ ਉਹਨਾਂ ਨੂੰ ਗਾਰਡਸ ਵੀ ਜਿਹੜੇ ਆ ਗਾਰਡ ਕਰ ਰਹੇ ਹੈਗੇ ਗਨਸ ਦੇ ਨਾਲ। ਸੋ ਉਹਦੇ ਸੰਬੰਧ ਦੇ ਵਿੱਚ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਆ ਵੀ ਇਹ ਹੋਣ ਨਹੀਂ ਦੇਣਾ। ਅਤੇ ਅਗਰ ਜੇ ਵਾਸ਼ਿੰਗਟਨ ਦੇ ਵਿੱਚ ਉੱਥੇ ਦੇ ਗਵਰਨਰ ਕੁਛ ਨਹੀਂ ਕਰਦੇ, ਸੋ ਜਿਹੜੀ ਫੈਡਰਲ ਗਵਰਨਮੈਂਟ ਆ ਉਸ ਨੂੰ ਜਿਹੜਾ ਐਕਟ ਕਰਨਾ ਪਊਗਾ। ਜੀ। ਉੱਧਰ ਡਿਜ਼ਨੀਲੈਂਡ ਵਾਲੇ ਕਹਿੰਦੇ ਵੀ ਅਸੀਂ ਜੁਲਾਈ ਦੇ ਵਿੱਚ ਆਪਣੇ ਕੈਲੀਫੋਰਨੀਆ ਦੇ ਥੀਮ ਪਾਰਕਸ ਆ ਉਹ ਮੁੜ ਦੁਬਾਰਾ ਜਿਹੜਾ ਆ ਉਹ ਓਪਨ ਕਰਨ ਜਾ ਰਹੇ ਆ, ਪਰ ਕਹਿੰਦੇ ਮੀਟ ਐਂਡ ਗ੍ਰੀਟਸ ਜਿਹੜੇ ਉਹ ਨਹੀਂ ਹੋਣਗੇ। ਇਸੇ ਤਰੀਕੇ ਦੇ ਨਾਲ ਜਿਹੜਾ ਸੀ ਵਰਲਡ ਔਰਲੈਂਡੋ ਦੇ ਵਿੱਚ ਆ ਉਹਨਾਂ ਨੇ ਵੀ ਮੁੜ ਦੁਬਾਰਾ ਜਿਹੜਾ ਆ ਓਪਨ ਕਰਨ ਦੀ ਜਿਹੜੀ ਗੱਲ ਆ ਉਹ ਆਖ ਦਿੱਤੀ ਹੈਗੀ ਆ। ਸੋ ਹੁਣ ਇਹ ਆ ਹਰਜੋਤ ਸਿੰਘ ਜੀ, ਜਿੰਨੇ ਵੀ ਸਾਡੇ ਸੁਣਨ ਵਾਲੇ ਹੈਗੇ ਨੇ ਜਾਂ ਫੇਸਬੁੱਕ YouTube ਦੇ ਉੱਤੇ ਦੇਖ ਰਹੇ ਨੇ, ਕਾਫੀ ਕੁਛ ਓਪਨ ਜਿਹੜਾ ਉਹ ਹੋਣਾ ਆ, ਪਰ ਤੁਸੀਂ ਭਾਈ ਪਲੀਜ਼ ਇਹਤਿਆਤ ਰੱਖਿਓ, ਧਿਆਨ ਜਿਹੜਾ ਆ ਉਹ ਰੱਖਿਓ।
ਇਹ ਨਾ ਹੋਵੇ ਵੀ ਇਸ ਰੀਓਪਨਿੰਗ ਦੇ ਚੱਕਰ ਦੇ ਵਿੱਚ ਆਪਾਂ ਫਿਰ ਮੁੜ ਬਿਮਾਰੀ ਨੂੰ ਜਿਹੜਾ ਉਹ ਘਰ ਜਿਹੜਾ ਉਹ ਲੈ ਆਈਏ। ਸੋ ਇਹਨਾਂ ਚੀਜ਼ਾਂ ਦਾ ਕਿਰਪਾ ਕਰਕੇ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਰਿਸਕ ਫੈਕਟਰਸ ਦੇ ਵਿੱਚ ਕਹਿੰਦੇ ਸਭ ਤੋਂ ਜਿਹੜੇ ਰਿਸਕ ਫੈਕਟਰ ਉਹ ਹੋਣਗੇ ਜਿੱਥੇ ਜ਼ਿਆਦਾ ਲੋਕ ਇੱਕ ਟਾਈਮ ਦੇ ਉੱਤੇ ਇਕੱਠੇ ਹੁੰਦੇ ਨੇ, ਜਿੱਦਾਂ ਜਿਮਸ ਹੋ ਗਏ, ਮਾਲਸ ਹੋ ਗਏ, ਕਸੀਨੋਜ਼ ਹੋ ਗਏ, ਅਮਿਊਜ਼ਮੈਂਟ ਪਾਰਕਸ ਹੋ ਗਏ। ਸੋ ਇਹਨਾਂ ਸਾਰਿਆਂ ਤੋਂ ਜਿਹੜਾ ਸਾਰੇ ਜਾਣੇ ਜਿਹੜਾ ਉਹ ਵਿਸ਼ੇਸ਼ ਤੌਰ ਦੇ ਉੱਤੇ ਧਿਆਨ ਰੱਖੋ। ਜਿਨ੍ਹਾਂ ਨੇ ਫੂਡ ਵਗੈਰਾ ਪਿਕ ਕਰਨਾ ਹੈ ਜਾਂ ਰੈਸਟੋਰੈਂਟਸ ਤੋਂ ਜਾ ਕੇ ਟੂ ਗੋ ਜਿਹੜਾ ਉਹ ਕਰਦੇ ਨੇ, ਉੱਥੇ ਰਿਸਕ ਫੈਕਟਰ ਜਿਹੜਾ ਉਹ ਥੋੜ੍ਹਾ ਘੱਟ ਆ। ਜਿੱਥੇ ਜ਼ਿਆਦਾ ਲੋਕ ਇੱਕੋ ਟਾਈਮ ਦੇ ਉੱਤੇ ਇਕੱਠੇ ਹੁੰਦੇ ਆ, ਉੱਥੇ ਜਿਹੜਾ ਰਿਸਕ ਫੈਕਟਰ ਜਿਹੜਾ ਉਹ ਵੱਧ ਜਾਂਦਾ, ਖਤਰਾ ਜਿਹੜਾ ਵੱਧ ਜਾਂਦਾ। ਸੋ ਆਪਣੀ ਸਿਹਤ ਦਾ ਖੁਦ ਆਪਣੇ ਹੱਥਾਂ ਦੇ ਵਿੱਚ ਜ਼ਿੰਮੇਵਾਰੀ ਜਿਹੜੀ ਉਹ ਜ਼ਰੂਰ ਲਓ। ਸੋ ਇਸੇ ਤਰ੍ਹਾਂ ਜਿੰਨੇ ਵੀ ਸਾਡੇ ਸਰੋਤੇ ਆ ਸੁਣ ਰਹੇ, ਗੁਰੂ ਘਰਾਂ 'ਚ ਵੀ ਜਾਂਦੇ ਆ, ਜਾਣਾ ਜ਼ਰੂਰ ਆ ਆਪਾਂ, ਪਰ ਇੱਕ ਟਾਈਮ 'ਤੇ ਜ਼ਿਆਦਾ ਇਕੱਠੇ ਨਾ ਹੋ, ਵੱਖ-ਵੱਖ ਟਾਈਮ 'ਤੇ, ਕੋਈ ਸਵੇਰੇ, ਦੁਪਹਿਰ, ਸ਼ਾਮ, ਹਰ ਟਾਈਮ ਤੁਸੀਂ ਜਾ ਸਕਦੇ ਹੈਗੇ ਆ। ਸੋ ਇਹ ਪਲੀਜ਼ ਧਿਆਨ ਰੱਖਿਓ। ਅਤੇ ਗੁਰੂ ਘਰਾਂ ਵਾਲੇ ਵੀ ਵਿਸ਼ੇਸ਼ ਪ੍ਰਬੰਧ ਜਿਹੜੇ ਉਹ ਜ਼ਰੂਰ ਕਰਕੇ ਰੱਖਣ, ਸੈਨੀਟਾਈਜ਼ਰਸ ਇਹ ਉਹ ਸਾਰਾ ਕੁਛ ਜਿਹੜਾ ਹੋਵੇ। ਅਤੇ ਜਿਹੜੇ ਕਈ ਜਦੋਂ ਜਾਂਦੇ ਨੇ ਤਾਂ ਹੋ ਸਕਦਾ ਆ ਹਰਜੋਤ ਸਿੰਘ ਜੀ ਮਾਸਕ ਜਿਹੜਾ ਉਹ ਭੁੱਲ ਜਾਂਦੇ ਨੇ ਜਾਂ ਕੁਛ ਹੈਗਾ ਆ। ਟਰਾਈ ਕਰੋ ਵੀ ਜਦੋਂ ਵੀ ਤੁਸੀਂ ਜਾਣਾ ਹੈ ਮਾਸਕ ਵਗੈਰਾ ਜਿਹੜਾ ਉਹ ਲੈ ਕੇ ਹੀ ਜਾਇਆ ਜਾਵੇ, ਤਾਂ ਜੋ ਬਾਅਦ ਦੇ ਵਿੱਚ ਜੇ ਉੱਥੇ ਤੱਕ ਪਹੁੰਚਿਆ ਅਤੇ ਬਾਅਦ 'ਚ ਫਿਰ ਵਾਪਸ ਉੱਦਾਂ ਹੀ ਨਾ ਜਿਹੜਾ ਉਹ ਆਉਣਾ ਪਵੇ। ਸੋ ਟਰਾਈ ਕਰੋ ਵੀ ਆਪਾਂ ਆਪਣਾ ਮਾਸਕ ਆਪਣੀਆਂ ਗੱਡੀਆਂ ਦੇ ਵਿੱਚ ਜਿੱਥੇ ਵੀ ਜਿੱਦਾਂ ਵੀ ਤੁਸੀਂ ਟਰੈਵਲ ਕਰਦੇ ਹੋ ਹਮੇਸ਼ਾ ਹੀ ਆਪਣੇ ਕੋਲ ਰਹੇ ਜੀ। ਸੋ ਹੁਣ ਆਪਾਂ ਟਰੱਕਿੰਗ ਨਾਲ ਰਿਲੇਟਡ ਜਿਹੜੀ ਖਬਰ ਸਾਂਝੀ ਕਰੀਏ ਜੀ। ਸਭ ਤੋਂ ਪਹਿਲਾਂ ਰਮਨ ਜੀ, ਇੱਕ ਬੜੀ ਮਾੜੀ ਖਬਰ ਆ ਰਹੀ ਆ ਪਈ, ਇੱਕ ਹਾਈਵੇ ਇੰਟਰਸਟੇਟ ਜਿਹੜਾ 80 ਹੈਗਾ ਆ ਅਡੇਰ ਕਾਉਂਟੀ ਦੇ ਵਿੱਚ, ਆਇਓਵਾ ਦੇ ਵਿੱਚ, ਉੱਥੇ ਕੱਲ੍ਹ ਜਿਹੜਾ ਆ ਪੰਜਾਬੀ ਟਰੱਕ ਡਰਾਈਵਰ ਦਾ ਜਿਹੜਾ ਐਕਸੀਡੈਂਟ ਹੋਇਆ। ਇਹ ਜਿਹੜੀ ਸਟੇਟ ਪੈਟਰੋਲ ਆ ਉਹਨਾਂ ਨੇ ਦੱਸਿਆ ਇੱਕ 52 ਸਾਲਾਂ ਦਾ ਜਸਪਾਲ ਸਿੰਘ ਸੈਕਰਾਮੈਂਟੋ ਕੈਲੀਫੋਰਨੀਆ ਤੋਂ ਸੀ, ਅਤੇ ਇਸੇ ਤਰ੍ਹਾਂ ਉਹਨਾਂ ਨੇ ਦੱਸਿਆ ਵੀ ਉਹਦੇ ਵਿੱਚ ਇੱਕ ਪੈਸੰਜਰ ਸੀ 26 ਸਾਲਾਂ ਦਾ ਜਗਜੀਤ ਸਿੰਘ ਮਡੇਰੇ ਦਾ, ਜਿਸ ਦੀ ਕਿ ਕਹਿੰਦੇ ਪਈ ਮੌਤ ਹੋ ਗਈ ਹੈਗੀ ਆ। ਜੀ ਰਮਨ ਜੀ। ਬਿਲਕੁਲ ਜੀ, ਇਹ ਕੱਲ, ਹਾਂਜੀ ਬਿਲਕੁਲ, ਇਹ ਕੱਲ ਖਬਰ ਜਿਹੜੀ ਹੈ ਇਹ ਸਾਨੂੰ ਵੀ ਮਿਲੀ ਸੀਗੀ। ਸੋ ਬੜੀ ਦੁੱਖ ਭਰੀ ਖਬਰ ਆ, ਤੇ ਇਹਦੇ ਵਿੱਚ ਇਹੋ ਹੀ ਆ ਕਿ ਅਸੀਂ ਸਾਰਿਆਂ ਨੂੰ ਇਹੋ ਹੀ ਕਹਿੰਦੇ ਹਾਂ ਕਿ ਆਪਣੀ ਜਿਹੜੀ ਰੋਡ ਤੇ ਹੈਗੇ ਆ, ਜਦੋਂ ਤੁਸੀਂ ਡਰਾਈਵ ਕਰਦੇ ਹੈਗੇ ਆ, ਪਲੀਜ਼ ਬੀ ਕੇਅਰਫੁਲ। ਬਾਕੀ ਜਿਹੜੀ ਆ ਅੱਗੇ ਜਿਹੜੀ ਉਹਦੀ ਡੀਟੇਲ ਜਾਣਕਾਰੀ ਜਿੰਨੀ ਦੇਰ ਤੱਕ ਨਹੀਂ ਆਉਂਦੀ ਉਨੀ ਦੇਰ ਤੱਕ ਕੁਛ ਨਹੀਂ ਪਤਾ ਹੈਗਾ ਕਿ ਕੀ ਵਾਪਰਿਆ ਹੈਗਾ ਇਹਦੇ ਵਿੱਚ। ਜੀ। ਸੋ ਬਿਲਕੁਲ ਇੱਕ ਜਣੇ ਦੀ ਮੌਤ ਹੋ ਗਈ ਮਡੇਰੇ ਤੋਂ ਸੀ, ਨੌਜਵਾਨ 26 ਸਾਲਾਂ ਦਾ ਮੁੰਡਾ, ਅਤੇ ਦੂਸਰਾ ਜਿਹੜਾ ਸੈਕਰਾਮੈਂਟੋ ਤੋਂ ਸੀ, ਉਸ ਨੂੰ ਜਿਹੜਾ ਆ ਡੈਸ ਮੋਇਨਸ ਹੌਸਪੀਟਲ ਜਿਹੜਾ ਆ ਉੱਥੇ ਜਿੱਦਾਂ ਸ਼ਿਫਟ ਕੀਤਾ ਗਿਆ ਹੈਗਾ। ਇਹ ਜਿਹੜੀ CHP ਦੀ ਰਿਪੋਰਟ ਆ ਉਹ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੀ। ਸੌਰੀ, ਉੱਥੇ ਆਇਓਵਾ ਸਟੇਟ ਪੈਟਰੋਲ ਦੀ ਜਿਹੜੀ ਰਿਪੋਰਟ ਹੈ ਜੀ। ਜੀ ਬਿਲਕੁਲ। ਸੋ ਧਿਆਨ ਰੱਖਣਾ ਜਿਹੜਾ ਜੀ ਉਹ ਜ਼ਰੂਰ ਰੱਖਿਆ ਜਾਵੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕਾਫੀ ਸੜਕਾਂ ਖਾਲੀਆਂ ਸੀ, ਕਈ ਲੋਕ ਜ਼ਿਆਦਾ ਤੇਜ਼ ਵੀ ਜਿਹੜੇ ਉਹ ਡਰਾਈਵ ਕਰਦੇ ਸੀ, ਖਾਸ ਕਰਕੇ ਜਿਨ੍ਹਾਂ ਕੋਲ ਸਪੋਰਟਸ ਕਾਰਾਂ ਜਾਂ ਇੱਦਾਂ ਦੀਆਂ ਹੁੰਦੀਆਂ ਉਹਨਾਂ ਨੂੰ ਜੀ ਕਰਦਾ ਹੁੰਦਾ। ਪਰ ਧਿਆਨ ਜਿਹੜਾ ਉਹ ਜ਼ਰੂਰ ਰੱਖੋ, ਜਦੋਂ ਅਚਨਚੇਤੇ ਫਿਰ ਦੁਬਾਰਾ ਖੁੱਲ੍ਹ ਜਾਂਦਾ, ਟ੍ਰੈਫਿਕ ਹੋਣ ਲੱਗ ਜਾਂਦੀ ਹੈ, ਫਿਰ ਉੱਦਾਂ ਦੀ ਆਦਤ ਵੀ ਕਈ ਵਾਰੀ ਜਿਹੜੀ ਬਣ ਜਾਂਦੀ। ਪਰ ਇਹ ਪਤਾ ਨਹੀਂ ਅਣਸਖਾ ਵੀ ਬਹੁਤ ਜਿਹੜੀ ਮਾੜੀ ਘਟਨਾ ਜਿਹੜੀ ਉਹ ਵਾਪਰੀ ਆ। ਪਰਿਵਾਰ ਦੇ ਇਸ ਕੰਮ ਦੇ ਵਿੱਚ ਸਾਰੇ ਪੰਜਾਬੀ ਰੇਡੀਓ USA ਵਾਲੇ ਜਿਹੜਾ ਅਦਾਰਾ ਹੈ ਉਹਨਾਂ ਦੇ ਨਾਲ ਕੰਮ ਦੇ ਵਿੱਚ ਸ਼ਰੀਕ ਹੁੰਦਾ ਆ। ਅਤੇ ਅਗਲੀ ਜਿਹੜੀ ਆਪਾਂ ਟਰੱਕਿੰਗ ਦੇ ਨਾਲ ਗੱਲ ਕਰਦੇ ਜਾਈਏ ਰਮਨ ਜੀ, ਇੱਕ ਤਾਂ ਆਪਣੇ ਜਿਹੜੇ ਸਰੋਤਿਆਂ ਨੂੰ ਆਪਾਂ ਦੱਸੇ ਸੀ ਵੀ DMV ਜਿਹੜੇ ਅੱਜ ਤੋਂ ਸਾਰੇ ਹੀ ਜਿਹੜੇ ਆ ਉਹ ਖੁੱਲ੍ਹ ਗਏ ਨੇ, ਜਿੰਨੇ ਵੀ ਕੈਲੀਫੋਰਨੀਆ ਦੇ ਵਿੱਚ ਹੈਗੇ ਉਹਨਾਂ ਨੇ ਓਪਨ ਕਰਨ ਦਾ ਐਲਾਨ ਕੀਤਾ ਆ, ਪਰ ਅਜੇ ਵੀ ਬਿਹਾਈਂਡ ਦਾ ਵੀਲ ਟੈਸਟਿੰਗ ਜਿਹੜੀ ਆ ਉਹ ਬੰਦ ਰਹੇਗੀ। ਜੀ ਬਿਲਕੁਲ, ਉਹ ਅਜੇ ਫੁੱਲੀ ਤੌਰ ਤੇ ਜਿਹੜੀ ਆ ਉਹ ਐਸਟੈਬਲਿਸ਼ ਨਹੀਂ ਹੋ ਸਕੀ ਉਹਨਾਂ ਦੀ ਬਿਹਾਈਂਡ ਦੀ ਵੀਲ ਟ੍ਰੇਨਿੰਗ, ਪਰ ਜਿਹੜੇ DMV ਆ ਡੈਫੀਨੇਟਲੀ ਜਿੱਦਾਂ ਤੁਸੀਂ ਕਿਹਾ ਕਿ ਅੱਜ ਤੋਂ ਖੁੱਲ੍ਹ ਚੁੱਕੇ ਆ, ਔਰ ਜਿਹੜੀ ਉਹਨਾਂ ਦੇ ਵਿੱਚ ਅਪੁਆਇੰਟਮੈਂਟਸ ਵਗੈਰਾ ਹੈਗੀਆਂ, ਜਿਹੜਾ ਤੁਹਾਡਾ ਦੂਸਰਾ ਕੰਮ ਹੈਗਾ ਉਹ ਡੈਫੀਨੇਟਲੀ ਰੈਗੂਲਰਲੀ ਚੱਲ ਰਿਹਾ ਹੈਗਾ। ਜੀ। ਸੋ ਜਿਨ੍ਹਾਂ ਨੂੰ ਵੀ ਕੰਮ ਹੈਗੇ ਉਹ ਇੱਕ ਤਾਂ ਇਹ ਵੀ ਜਦੋਂ ਉਹਨਾਂ ਨੇ ਜਾਣਾ ਆ, ਲੰਮਾ ਸਮਾਂ ਤੁਹਾਨੂੰ ਇੰਤਜ਼ਾਰ ਵੀ ਕਰਨਾ ਪੈਣਾ ਆ। ਟਰਾਈ ਕਰੋ ਵੀ ਜੇ ਤੁਹਾਡਾ ਕੰਮ ਜੇ ਔਨਲਾਈਨ ਹੋ ਸਕਦਾ ਉਹਨਾਂ ਦੀ ਵੈਬਸਾਈਟ ਦੇ ਉੱਤੇ ਔਨਲਾਈਨ ਜਿਹੜਾ ਉਹ ਕਰਵਾ ਲਓ, ਅਦਰਵਾਈਜ਼ ਲੰਮਾ ਸਮਾਂ 6-6 ਫੁੱਟ ਦੀ ਦੂਰੀ ਵੀ ਉਹਨਾਂ ਨੇ ਬਣਾ ਕੇ ਰੱਖਣੀ, ਲਾਈਨਾਂ ਵੀ ਹੋਰ ਜ਼ਿਆਦਾ ਲੰਬੀਆਂ ਜਿਹੜੀਆਂ ਲੱਗਣਗੀਆਂ, ਸਮਾਂ ਵੀ ਜ਼ਿਆਦਾ ਜਿਹੜਾ ਉਹ ਲੱਗੇਗਾ ਉੱਥੇ। ਸੋ ਇਹ ਚੀਜ਼ ਆਲਰੇਡੀ ਜਿਹੜਾ ਤੁਹਾਨੂੰ ਧਿਆਨ ਦੇ ਵਿੱਚ ਰੱਖਣ ਦੀ ਜ਼ਰੂਰਤ ਹੈ। ਅਤੇ DMV ਵਾਲੇ ਤਾਂ ਅੱਗੇ ਬੜੇ ਮਸ਼ਹੂਰ ਨੇ ਵੀ ਬੜੀ ਤੇਜ਼ੀ ਦੇ ਨਾਲ ਜਿਹੜਾ ਉਹ ਕੰਮ ਕਰਦੇ ਨੇ ਏਅਰਪੋਰਟਸ ਦੇ ਵਿੱਚ। ਅਤੇ ਅਗਲੇ ਆਲਸੋ DMV ਨੇ ਜਿਹੜੀ ਆਪਣੀ ਵੈਬਸਾਈਟ ਹੈਗੀ ਆ dmv.ca.gov ਜਿਹੜੀ ਆ ਉਹ ਰੀਡਿਜ਼ਾਈਨ ਕਰਕੇ ਸੋ ਦੁਬਾਰਾ ਰੀਲਾਂਚ ਕੀਤੀ ਹੈਗੀ ਆ। ਸੋ ਡੈਫੀਨੇਟਲੀ DMV ਜਾਣ ਤੋਂ ਪਹਿਲਾਂ ਇੱਕ ਵਾਰੀ ਔਨਲਾਈਨ ਜ਼ਰੂਰ ਚੈੱਕ ਕਰੋ
ਵੈਬਸਾਈਟ ਨੂੰ, ਤੇ ਜੇ ਤੁਹਾਡਾ ਕੰਮ ਜਿਹੜਾ ਆਨਲਾਈਨ ਹੋ ਸਕਦਾ ਆ ਤੇ ਕੋਸ਼ਿਸ਼ ਕਰੋ ਵੀ ਉਹ ਟ੍ਰਿਪ ਜਿਹੜਾ ਉਹ ਨਾ ਕੀਤਾ ਜਾ ਸਕੇ। ਜੀ ਜੀ ਬਿਲਕੁਲ। ਅਗਲੀ ਖਬਰ ਜੇ ਆਪਾਂ ਸਾਂਝੀ ਕਰਦੇ ਜਾਈਏ, ਰਮਨ ਜੀ ਵੀ ਕਹਿੰਦੇ ਜਿਹੜਾ ਹੈੱਡ ਹੈਗਾ USA ਦੇ ਵਿੱਚ ਸਭ ਤੋਂ ਲਾਰਜੈਸਟ ਜਿਹੜੀ ਫਰੇਟ ਬ੍ਰੋਕਰ ਐਸੋਸੀਏਸ਼ਨ ਆ, ਉਹ ਆਪਣੇ ਜੌਬ ਤੋਂ ਕੁਇਟ ਕਰਨ ਜਾ ਰਿਹਾ ਹੈਗਾ ਆ। ਸੋ ਕਹਿੰਦੇ ਵੀ 1997 ਦੇ ਵਿੱਚ ਉਸਨੇ ਜੁਆਇਨ ਕੀਤਾ ਸੀ ਅਤੇ ਹੁਣ ਇੰਨੇ ਸਾਲਾਂ ਬਾਅਦ ਕੁਇਟ ਕਰਨ ਜਾ ਰਿਹਾ ਹੈ। ਸੋ ਮੋਸਟਲੀ ਮੈਨੂੰ ਲੱਗਦਾ ਵੀ ਜਿਹੜੇ ਪਿਛਲੇ ਦਿਨਾਂ 'ਚ ਪ੍ਰੋਟੈਸਟ ਹੋਏ ਆ, ਇਹ ਇਸ਼ੂ ਇੰਨਾ ਜ਼ਿਆਦਾ ਉੱਠਿਆ ਆ, ਉਹ ਵੀ ਇੱਕ ਰੀਜ਼ਨ ਉਹਦੀ ਜੌਬ ਨੂੰ ਕੁਇਟ ਕਰਨ ਦਾ ਆ। ਹਾਂ, ਹੋ ਸਕਦਾ ਜੀ, ਅਜੇ ਫੁੱਲ ਡਿਟੇਲਸ ਜਿਹੜੀਆਂ ਉਹਦੇ ਵਿੱਚ ਪਤਾ ਨਹੀਂ ਲੱਗੀਆਂ ਹੈਗੀਆਂ। ਮੈਂ ਵੀ ਅੱਜ ਸਵੇਰੇ ਹੀ ਇਹ ਨਿਊਜ਼ ਸੁਣ ਰਿਹਾ ਸੀਗਾ ਕਿ ਇਹ ਹੋ ਰਿਹਾ ਹੈਗਾ 20 ਸਾਲ ਤੋਂ ਉਹ ਉਸ ਐਸੋਸੀਏਸ਼ਨ ਦੀ ਉਹਨੂੰ ਲੀਡ ਕਰ ਰਹੇ ਹੈਗੇ ਆ। ਸੋ ਉਹਨਾਂ ਦੇ ਜਿਹੜਾ ਅਸਤੀਫਾ ਦੇਣ ਦਾ ਜਾਂ ਉਹਨਾਂ ਦੇ ਰਿਟਾਇਰ ਹੋਣ ਦਾ ਜਾਂ ਛੱਡਣ ਦਾ ਜਿਹੜਾ ਐਕਚੁਅਲ ਰੀਜ਼ਨ ਹੈਗਾ, ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਪਤਾ ਲੱਗੂਗਾ ਜੀ। ਸੋ ਬਿਲਕੁਲ ਦੱਸਦੀ ਜਾਈਏ, ਉਹਨਾਂ ਦਾ ਨਾਂ ਜਿਹੜਾ ਬੋਲਟਮੈਨ ਆ, ਕਹਿੰਦੇ ਵੀ 1997 'ਚ ਉਹਨੇ ਜੁਆਇਨ ਕੀਤਾ ਸੀ। 23 ਸਾਲਾਂ ਦੇ ਵਿੱਚ ਜਿਹੜੀ ਉਹਨਾਂ ਦੀ ਐਸੋਸੀਏਸ਼ਨ ਆ TIA, ਉਹਦੀ ਮੈਂਬਰਸ਼ਿਪ ਕਹਿੰਦੇ ਵੀ 80% ਜਿਹੜੀ ਆ ਉਹ ਪੂਰੀ ਮਾਰਕੀਟ ਨੂੰ ਜਿਹੜੀ ਕੰਟਰੋਲ ਕਰਦੀ ਹੈਗੀ ਆ, ਅਤੇ 92% ਐਨੂਅਲ ਰਿਟੈਂਸ਼ਨ ਰੇਟ ਆ ਉਹਨਾਂ ਦਾ। ਜੀ ਬਿਲਕੁਲ, ਇਹੋ ਹੀ ਉਹਨਾਂ ਦੀ ਤਾਕਤ ਦਾ ਵੱਡਾ ਰੀਜ਼ਨ ਵੀ ਆ। ਇਹੋ ਹੀ ਉਹਨਾਂ ਦੀ ਜਿਹੜੀ ਆ ਇੰਡਸਟਰੀ 'ਚ ਬੋਲਬਾਲੇ ਦਾ ਰੀਜ਼ਨ ਵੀ ਆ ਕਿ 80% ਇੰਡਸਟਰੀ ਨੂੰ ਉਹ ਕਵਰ ਕਰਦੇ ਆ ਔਰ ਰਿਟੈਂਸ਼ਨ ਉਹਨਾਂ ਦੀ ਬਹੁਤ ਵਧੀਆ। ਜੀ ਬਿਲਕੁਲ। ਸੋ ਇੱਕ ਵਾਰੀ ਫਿਰ ਸਰੋਤਿਆਂ ਨੂੰ ਆਪਾਂ ਬੇਨਤੀ ਕਰਦੇ ਹਾਂ, ਜੇ ਤੁਹਾਡਾ ਕੋਈ ਟਰੱਕਿੰਗ ਦੇ ਨਾਲ ਰਿਲੇਟਡ ਕੁਐਸਚਨ ਹੈਗਾ, ਤੁਸੀਂ ਕਾਲ ਕਰ ਸਕਦੇ ਹੋ। ਸਾਡਾ ਪੰਜਾਬੀ ਰੇਡੀਓ USA ਦਾ ਇਸ ਟਾਈਮ ਦੇ ਉੱਤੇ ਲਾਈਵ ਪ੍ਰੋਗਰਾਮ ਚੱਲ ਰਿਹਾ। ਫੋਨ ਨੰਬਰ ਹੈਗਾ 4082725200 408 272 5200। ਹਾਂਜੀ, ਇਸ ਤੋਂ ਪਹਿਲਾਂ ਆਪਾਂ ਹਰਜੋਤ ਭਾਜੀ ਅੱਗੇ ਤੁਰੀਏ। ਆਪਾਂ ਇੱਕ ਜਿਹੜੀ ਆ FMCSA ਨੇ ਜਿਹੜੀ ਆਵਰਸ ਆਫ ਸਰਵਿਸ ਦੀ ਐਮਰਜੈਂਸੀ ਡੈਕਲੇਰੇਸ਼ਨ ਜਿਹੜੀ ਚੱਲ ਰਹੀ ਸੀ ਇਸ ਵੇਲੇ, ਕਿ ਜਿਹਦੇ ਵਿੱਚ ਕਿ ਆਪਾਂ ਸਾਰੇ ਜਾਣੇ ਜਿਹੜੇ ਸੀਗੇ ਕਿ ਫੂਡ, ਗਰੋਸਰੀਜ਼, ਸਾਰਾ ਕੁਝ ਜਿਹੜਾ ਆਪਾਂ ਲੈ ਕੇ ਚੱਲ ਰਹੀ ਸੀ ਵੀ ਕਿ ਉਹ ਐਗਜ਼ਾਮਸ਼ਨ ਦੇ ਵਿੱਚ ਹੈਗਾ, ਆਵਰਸ ਆਫ ਸਰਵਿਸ ਦੇ ਵਿੱਚ ਜਿਹੜੇ ਆਪਣੀ ਉਹਦੇ 'ਚ ਐਗਜ਼ਾਮਟ ਹੈਗਾ। ਸੋ ਉਹ ਜਿਹੜੀ ਉਹਨਾਂ ਨੇ ਜਿਹੜੀ ਆ ਉਹ ਮੋਡੀਫਾਈ ਕੀਤੀ ਹੈਗੀ, ਐਗਜ਼ਾਮਸ਼ਨ ਜਿਹੜੀ ਆ ਮੋਡੀਫਾਈ ਕੀਤੀ ਆ। ਸੋ ਉਹ ਜਿਹੜੀ ਐਗਜ਼ਾਮਸ਼ਨ ਆ ਉਹ 14 ਤਰੀਕ ਰਾਤ ਤੱਕ ਆਪਣੀ ਐਪਲੀਕੇਬਲ ਹੈਗੀ ਆ ਇਸ ਵੇਲੇ, ਉਹ ਜਾਰੀ ਰਹੂਗੀ। ਪਰ 14 ਤਰੀਕ ਤੋਂ ਬਾਅਦ ਜਿਹੜੀ ਆ ਉਹਦੇ ਵਿੱਚ ਸਿਰਫ ਤੇ ਸਿਰਫ ਲਾਈਵ ਸਟਾਕ ਜਿਹੜੀ ਫੀਡ ਹੈਗੀ ਹੈ ਜਾਂ ਲਾਈਵ ਸਟਾਕ ਮੂਵ ਕਰਨਾ ਹੈਗਾ, ਉਹ ਮੈਡੀਕਲ ਸਪਲਾਈਜ਼ ਐਂਡ ਇਕੁਇਪਮੈਂਟ ਰਿਲੇਟਿਡ ਟੂ ਦਾ ਟੈਸਟਿੰਗ, ਡਾਇਗਨੋਸਿਸ ਐਂਡ ਟ੍ਰੀਟਮੈਂਟ ਆਫ COVID-19। ਜਿਹੜਾ ਉਹਦਾ ਕੋਈ ਇਕੁਇਪਮੈਂਟ ਹੈਗਾ ਜਿਹੜਾ ਟੈਸਟਿੰਗ ਵਾਲਾ, ਡਾਇਗਨੋਸਟਿਕਸ ਵਾਲਾ ਜਾਂ ਉਹਦੀ ਟ੍ਰੀਟਮੈਂਟ ਵਾਲਾ, ਤੇ ਉਸ ਤੋਂ ਬਾਅਦ ਜਿਹੜੀਆਂ ਸਪਲਾਈਜ਼ ਤੇ ਇਕੁਇਪਮੈਂਟ ਨੈਸੈਸਰੀ ਫॉर ਕਮਿਊਨਿਟੀ ਸੇਫਟੀ, ਸੈਨੀਟੇਸ਼ਨ ਐਂਡ ਪ੍ਰੀਵੈਂਸ਼ਨ ਆਫ ਕਮਿਊਨਿਟੀ ਟ੍ਰਾਂਸਮਿਸ਼ਨ ਆਫ COVID-19 such as mask, gloves, hand sanitizer, soap and disinfectant। ਇਸ ਤੋਂ ਬਿਨਾਂ ਜਿਹੜਾ ਹੈਗਾ ਸਾਰੀਆਂ ਜਿਹੜੀਆਂ ਕੈਟੇਗਰੀਜ਼ ਹੈਗੀਆਂ, ਚਾਹੇ ਉਹ ਆਪਾਂ ਲੈ ਲਈਏ ਕਮਰਸ਼ੀਅਲ ਡਿਲੀਵਰੀ ਪਹਿਲਾਂ ਵੀ ਪੂਰੀ ਨਹੀਂ ਸੀਗੀ ਹੈਗੀ ਕਵਰਡ, ਜਿਹੜੀ ਫੂਡ ਹੈਗੀ ਆ ਜਾਂ ਗਰੋਸਰੀਜ਼ ਹੈਗੀਆਂ ਜਾਂ ਰॉ ਮਟੀਰੀਅਲ ਹੈਗਾ ਜਾਂ ਪੇਪਰ ਪ੍ਰੋਡਕਟ ਹੈਗੇ, ਕੋਈ ਵੀ ਜਿਹੜੀ ਐਸੀ ਹੋਰ ਪ੍ਰੋਡਕਟ ਹੈਗਾ, ਉਹ ਇਹਦੀ ਕਵਰੇਜ 'ਚੋਂ ਕੱਢ ਦਿੱਤੇ ਗਏ ਆ। ਸੋ ਪਲੀਜ਼ 14 ਆਪਣੀ ਤਰੀਕ ਜਿਹੜੀ ਹੈ 14 ਜੂਨ ਦੀ ਰਾਤ 12 ਵਜੇ ਤੋਂ ਬਾਅਦ ਇਹ ਸਾਰੀ ਐਗਜ਼ਾਮਸ਼ਨ ਦੇ ਵਿੱਚੋਂ ਜਿਹੜੇ ਆਪਣੇ ਪ੍ਰੋਡਿਊਸ ਹੈਗਾ, ਜਿਹੜਾ ਫੂਡ ਹੈਗਾ, ਗਰੋਸਰੀਜ਼ ਹੈਗਾ, ਇਹ ਸਾਰੀਆਂ ਐਗਜ਼ਾਮਸ਼ਨ ਖਤਮ ਹੋ ਜਾਣੀਆਂ 14 ਤਰੀਕ ਰਾਤ ਨੂੰ। ਸੋ ਜੇ ਤੁਸੀਂ ਇਹਦਾ ਆਪਣੀ ELD ਤੇ ਲੌਗ ਬੁੱਕ ਦੇ ਉੱਤੇ ਇਹਨੂੰ ਯੂਜ਼ ਕਰ ਰਹੇ ਆ, ਸੋ ਇਹ ਜਿਹੜੀਆਂ ਐਗਜ਼ਾਮਸ਼ਨਸ ਹੈਗੀਆਂ ਇਹ ਸਾਰੀਆਂ ਐਕਸਪਾਇਰ ਹੋਣ ਜਾ ਰਹੀਆਂ, ਕਿਉਂਕਿ ਇਹਨੂੰ ਰੀਡਿਫਾਈਨ ਕਰਤਾ FMCSA ਨੇ। ਸੋ ਜੇ ਤੁਸੀਂ ਕੋਈ ਵੀ ਐਸੀ ਐਗਜ਼ਾਮਸ਼ਨ ਦਾ ਤੁਸੀਂ ਉਹਦਾ ਫਾਇਦਾ ਲੈ ਰਹੇ ਆ ਤਾਂ ਉਹ 14 ਤਰੀਕ ਰਾਤ ਨੂੰ ਖਤਮ ਹੋ ਜਾਣਾ। ਜੀ। ਸੋ ਸਾਰੇ ਜਾਣੇ ਵਿਸ਼ੇਸ਼ ਤੌਰ ਦੇ ਉੱਤੇ ਇਸ ਨੂੰ ਜਿਹੜਾ ਉਹ ਧਿਆਨ ਹਿੱਤ ਜਿਹੜਾ ਉਹ ਰੱਖਣ ਵੀ ਐਮਰਜੈਂਸੀ ਵਾਲੀ ਆਵਰ ਆਫ ਸਰਵਿਸ ਦੀ ਜਿਹੜੀ ਸੀਗੀ ਉਹ ਖਤਮ ਜਿਹੜੀ ਹੋਣ ਜਾ ਰਹੀ ਹੈ। ਸੋ ਕੁਛ ਕੁ ਹੀ ਚੀਜ਼ਾਂ ਦੇ ਲਈ ਜਿਹੜੀ ਉਹ ਚੀਜ਼ ਹੁਣ ਰਹਿ ਜਾਵੇਗੀ। ਸੋ ਬਿਲਕੁਲ ਲਿਮਿਟਡ ਉਹਨਾਂ ਨੇ ਚੀਜ਼ ਕਰਤੀ ਆ, ਬਹੁਤ ਸਟ੍ਰਿਕਟ ਲਿਮਿਟਡ ਕਰਤੀ ਆ। ਉਹਦੇ ਵਿੱਚ ਹੁਣ ਪਲੀਜ਼ ਉਹਨੂੰ ਧਿਆਨ ਰੱਖਿਓ, ਤੇ ਕੋਈ ਵੀ ਜਿਹੜਾ ਹੋਰ ਕੰਮ ਹੈਗਾ ਜਿਹਦੇ ਵਿੱਚ ਕਿ ਤੁਹਾਡਾ ਕੋਈ ਵੀ ਜਿਹੜੇ ਡਰਾਈਵਰ ਲਾਇਸੈਂਸ ਹੈਗਾ, ਡਰੱਗ ਐਂਡ ਅਲਕੋਹਲ, ਹੈਜ਼ਰਡਸ ਮਟੀਰੀਅਲ, ਸਾਈਜ਼ ਐਂਡ ਵੇਟ, ਮੈਨੂੰ ਕਈ ਵਾਰੀ ਕਾਲ ਆਉਂਦੀ ਆ ਕਿ ਸਪੀਡ
ਵੀ ਐਗਜ਼ੈਂਪਟ ਹੈਗੀ ਆ ਇਹਦੇ ਵਿੱਚ। ਸੋ ਨਹੀਂ, ਫੀਡਿੰਗ ਜਿਹੜੀ ਆ ਉਹ ਬਿਲਕੁਲ ਐਗਜ਼ੈਂਪਟ ਨਹੀਂ ਹੈਗੀ। ਸੋ ਪਲੀਜ਼, ਔਰ ਇਸ ਦੇ ਵਿੱਚ ਇੱਕ ਚੀਜ਼ ਹੋਰ ਦੱਸਦੇ ਜਾਵਾਂ ਕਿ ਜਿਹੜਾ ਇਸ ਵੇਲੇ ਸਾਰਿਆਂ ਨਾਲੋਂ ਵੱਡਾ ਕੰਮ ਹੈਗਾ ਕਿ ਬਹੁਤ ਡਰਾਈਵਰ ਐਸਿਆਂ ਦੀ ਕਾਲ ਆਉਂਦੀ ਆ ਜਿਨ੍ਹਾਂ ਨੂੰ ਕੰਪਨੀਆਂ ਫੋਰਸ ਕਰ ਰਹੀਆਂ ਕਿ ਐਗਜ਼ੈਂਪਟ ਲੈ ਕੇ ਲਗਾਤਾਰ ਚਲਾਉਂਦੇ ਜਾਓ, ਕੋਈ ਗੱਲ ਨਹੀਂ। ਜੇ ਡਰਾਈਵਰ ਨੂੰ ਥਕਾਵਟ ਆ ਔਰ ਡਰਾਈਵਰ ਥੱਕਿਆ ਹੋਇਆ ਔਰ ਉਹ ਤੁਹਾਡੀ ਕੰਪਨੀ ਨੂੰ ਕਾਲ ਕਰਕੇ ਤੁਹਾਨੂੰ ਕਹਿੰਦਾ ਕਿ ਮੈਂ ਨਹੀਂ ਚਲਾ ਸਕਦਾ, ਮੈਂ ਥੱਕਿਆ ਆ, ਤੇ ਉਹਨੂੰ 10 ਘੰਟੇ ਦੀ ਸਲੀਪ ਜਿਹੜੀ ਆ ਉਹ ਕੰਪਲਸਰੀ ਹੈਗੀ ਆ, ਤੁਹਾਨੂੰ ਦੇਣੀ ਪਊਗੀ, ਜ਼ਰੂਰ ਦੇਣੀ ਪਊਗੀ। ਜੇ ਤੁਸੀਂ ਨਹੀਂ ਦਿੰਦੇ, ਕੋਈ ਰੱਬ ਨਾ ਕਰੇ ਕੋਈ ਗੱਲ ਹੁੰਦੀ ਆ, ਤਾਂ ਉਹਦੇ ਵਿੱਚ ਤੁਸੀਂ ਬਹੁਤ ਵੱਡੀ ਪ੍ਰੋਬਲਮ ਦੇ ਵਿੱਚ ਘਿਰ ਸਕਦੇ ਆ। ਤੇ ਰਾਜਕਿਰਨ, ਇਸ ਤੋਂ ਅਗਲਾ ਜਿਹੜਾ ਮੈਂ ਇੱਕ ਹੋਰ ਜਿਹੜੀ ਚੀਜ਼ ਕਰਦੇ ਆ ਕਿ ਜਿਹੜਾ ਪ੍ਰੀ ਇੰਪਲੋਇਮੈਂਟ ਡਰੱਗ ਟੈਸਟਿੰਗ ਹੈਗੀ ਆ, ਉਹ ਵੀ ਉਹਦੇ ਤੇ ਅਸਰ ਜਿਹੜਾ ਸੀਗਾ ਆਪਣਾ ਕੀਤਾ ਸੀਗਾ, ਉਹਨਾਂ ਨੇ ਐਕਸਟੈਂਡ ਕੀਤੀ ਸੀਗੀ, ਵੇਵਰ ਦਿੱਤਾ ਸੀਗਾ ਵੀ ਕਰਾਉਣ ਦੀ ਜ਼ਰੂਰਤ ਨਹੀਂ ਸੀਗੀ ਜਿਹੜੀ। ਹਾਂਜੀ, ਉਹ ਵੀ ਇਸ ਵੇਲੇ ਜਿਹੜੀ ਆ ਕਰਾਉਣ ਦੀ ਜ਼ਰੂਰਤ ਹੈ ਨਹੀਂ, ਲੇਕਿਨ ਉਹਦੇ ਵਿੱਚ ਕਾਫੀ ਜਿਹੜੀਆਂ ਇੰਸਟਰਕਸ਼ਨਸ ਦਿੱਤੀਆਂ ਗਈਆਂ ਕਿ ਹੁਣ ਜਿਹੜੇ ਡਰਾਈਵਰ 30 ਦਿਨ ਤੋਂ ਜ਼ਿਆਦਾ ਆਫ ਰਹਿ ਲਿਆ, ਜਿਨ੍ਹਾਂ ਨੇ ਜਿਹੜੇ ਨਹੀਂ ਆਏ ਕੰਮ ਤੇ ਜਾਂ COVID-19 ਕਰਕੇ ਕਿਸੇ ਰੀਜ਼ਨ ਕਰਕੇ ਉਹ ਆਫ ਰਹੇ ਆ, ਸੋ ਉਹ ਜਦੋਂ 30 ਡੇਜ਼ ਤੋਂ ਓਵਰ ਹੋ ਜਾਂਦਾ ਤੇ 30 ਡੇਜ਼ ਤੋਂ ਬਾਅਦ ਤੁਹਾਨੂੰ ਉਹਨਾਂ ਨੂੰ ਰੀਹਾਇਰ ਕਰਕੇ ਤੇ ਉਹਨਾਂ ਦਾ ਦੁਬਾਰਾ ਪ੍ਰੀ ਇੰਪਲੋਇਮੈਂਟ ਟੈਸਟ ਲੈਣਾ ਬਣਦਾ ਆ, ਜਿਹੜਾ ਕਿ ਰਿਕੁਆਇਰਡ ਬਾਏ ਲਾਅ ਹੁੰਦਾ ਆ। ਉਹ ਟੈਸਟ ਨੂੰ ਇਸ ਵੇਲੇ ਰੋਕਿਆ ਗਿਆ ਆ ਕਿ ਉਹ ਤੁਸੀਂ ਉਹਨੂੰ ਅਵੋਇਡ ਕਰ ਸਕਦੇ ਆ, ਪਰ ਉਹਦੇ ਲਈ ਤੁਹਾਨੂੰ ਵੈਰੀਫਾਈ ਕਰਨਾ ਪਊਗਾ ਕਿ ਜਿਹੜਾ ਡਰਾਈਵਰ ਹੈਗਾ ਆ ਉਸ ਟਾਈਮ ਦੇ ਵਿੱਚ ਉਹਨੇ ਕੋਈ ਐਸੀ ਚੀਜ਼ ਨਹੀਂ ਹੋਈ ਜਾਂ ਕੋਈ ਐਸਾ ਚੀਜ਼ ਉਹਨੇ ਨਹੀਂ ਕੀਤਾ, ਟਿਕਟਸ ਵਗੈਰਾ ਕੋਈ ਇੱਦਾਂ ਦੀ ਉਹਨੂੰ ਨਹੀਂ ਮਿਲੀ। ਸੋ ਉਹ ਚੀਜ਼ਾਂ ਵੈਰੀਫਾਈ ਕਰਨੀਆਂ ਪੈਣੀਆਂ। ਸੋ ਉਹ ਕਈਆਂ ਦੇ ਮਨ ਦੇ ਵਿੱਚ ਹੈਗਾ ਕਿ ਟੋਟਲੀ ਉਹਨੂੰ ਅਵੋਇਡ ਕੀਤਾ ਜਾ ਸਕਦਾ, ਪਰ ਉਹਦੇ ਲਈ ਤੁਹਾਨੂੰ ਪੂਰਾ ਮੇਕ ਸ਼ੋਰ ਕਰਨਾ ਪੈਣਾ ਕਿ ਉਹਨਾਂ ਨੇ ਉਹਨਾਂ ਦਾ ਹੋਰ ਕੋਈ ਜਿਹੜੀ ਆ ਵਾਇਲੇਸ਼ਨ ਨਹੀਂ ਹੈਗੀ ਉਸ ਦਰਮਿਆਨ ਜਿਹੜੀ ਆ। ਜੀ, ਸੋ ਜਿੱਦਾਂ ਮੰਨ ਲਓ ਇਹ ਵੇਵਰ ਸਤੰਬਰ ਤੱਕ ਸ਼ਾਇਦ ਜੇ ਹੈਗਾ ਆ, ਤੇ ਜਦੋਂ ਉਹ ਵੇਵਰ ਦਾ ਖਤਮ ਹੋ ਜਾਂਦਾ, ਕੀ ਉਸ ਤੋਂ ਬਾਅਦ ਦੇ ਵਿੱਚ ਜੇ ਬੰਦਾ ਹੁਣ ਆਲਰੇਡੀ ਕੰਮ ਤੇ ਹੋ ਗਿਆ ਫਿਰ ਤਾਂ ਕਰਨ ਦੀ ਦੁਬਾਰਾ ਤਾਂ ਨਹੀਂ ਜ਼ਰੂਰਤ ਪਊਗੀ ਨਾ? ਨਹੀਂ, ਉਹਨਾਂ ਨੂੰ ਫਿਰ ਰੈਂਡਮ ਦੇ ਵਿੱਚ ਕਰ ਦੇਣਾ ਨਾ ਹੁਣ, ਕਿਉਂਕਿ ਜਦੋਂ ਤੁਸੀਂ ਓਵਰ 30 ਡੇ ਹੁੰਦੇ ਆ ਤੇ ਤੁਹਾਨੂੰ ਰੈਂਡਮ ਦੇ ਵਿੱਚੋਂ ਡਰਾਈਵਰ ਨੂੰ ਕੱਢਣਾ ਪੈਂਦਾ ਆ, ਰੈਂਡਮ ਡਰੱਗ ਟੈਸਟ ਦੇ ਵਿੱਚੋਂ। ਸੋ ਜੇ ਰੈਂਡਮ ਦੇ ਵਿੱਚੋਂ ਤੁਸੀਂ ਕੱਢ ਦਿੰਦੇ ਆ ਤਾਂ ਦੈਨ ਉਹ ਡਿਸਕੁਆਲੀਫਾਈ ਹੋ ਜਾਂਦਾ ਆ ਕਿ ਉਹਨੂੰ ਦੁਬਾਰਾ ਪ੍ਰੀ ਇੰਪਲੋਇਮੈਂਟ ਡਰੱਗ ਟੈਸਟ ਦੁਬਾਰਾ ਫਿਰ ਜਾਣਾ ਪੈਂਦਾ ਆ। ਸੋ ਇਹ ਕੰਡੀਸ਼ਨ ਸੀਗੀ ਕਿ ਉਹ ਰੈਂਡਮ ਵਿੱਚ ਰਹਿਣਾ ਚਾਹੀਦਾ, ਪਰ 30 ਡੇਜ਼ ਤੋਂ ਬਾਅਦ ਉਹ ਰੈਂਡਮ ਚੋਂ ਕੱਢਣਾ ਪੈਂਦਾ ਆ। ਸੋ ਉਹ ਚੀਜ਼ਾਂ ਦੇ ਉੱਤੇ ਜਿਹੜੀ ਆ ਉਹ ਧਿਆਨ ਰੱਖੋ। ਜੀ ਕਾਲਰ ਆਪਣੇ ਨਾਲ ਜੁੜੇ ਨੇ ਜਸਪਾਲ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਆਪ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਮੇਰਾ ਪੁੱਛਣਾ ਜੀ, ਜਿਹੜੀ ਐਗਜ਼ੈਂਪਸ਼ਨ ਹੈਗੀ ਆ ਉਹਦੇ 'ਚ ਆਪਣਾ ਕੋਈ ਆਵਰ ਲਿਮਿਟ ਹੈਗੀ ਕਿ ਆਪਾਂ 2 ਘੰਟੇ 3 ਘੰਟੇ ਜਾਂ 5 ਘੰਟੇ ਚਲਾ ਸਕਦੇ ਆ, ਜਾਂ ਉਸ ਤੋਂ ਬਾਅਦ ਸੌਣ ਦੀ ਲਿਮਿਟ ਕਿੰਨੀ ਆ? ਜਿਹੜਾ ਐਗਜ਼ੈਂਪਸ਼ਨ ਦੇ ਵਿੱਚ ਚਲਾਇਆ ਹੋਇਆ ਉਹ ਟਾਈਮ ਕੱਟ ਹੋ ਜਾਂਦਾ ਜਾਂ ਮਿਨੀਮਮ 10 ਘੰਟੇ ਸੌਣਾ ਪੈਣਾ ਜੀ? ਆਪਾਂ ਨੂੰ ਥੋੜੇ ਕਲੀਅਰ ਕਰਿਓ ਭਾਜੀ। ਐਗਜ਼ੈਂਪਸ਼ਨ ਜਿਹੜੀ ਹੈਗੀ ਆ ਉਹ 14 ਆ, ਉਹਦੇ ਵਿੱਚ ਕੋਈ ਇਦਾਂ ਦੀ ਰਿਸਟ੍ਰਿਕਸ਼ਨ ਤੇ ਨਹੀਂ ਹੈਗੀ, ਨਾ ਹੀ ਅਸੀਂ ਦੇਖੀ ਆ ਸੁਣੀ ਆ, ਪਰ ਅਸੀਂ ਇਹ ਨਹੀਂ ਰਿਕਮੈਂਡ ਕਰਦੇ ਕਿ ਜੇ ਐਗਜ਼ੈਂਪਸ਼ਨ ਹੈਗੀ ਆ ਤਾਂ 24 ਘੰਟੇ ਆਪਾਂ ਟਰੱਕ ਚਲਾਉਣਾ ਹੀ ਆ, ਆਪਾਂ 10 ਘੰਟੇ ਦੀ ਥਾਂ ਤੇ ਆਪਾਂ 2 ਘੰਟੇ ਸੌਣਾ ਆ ਸਿਰਫ। ਸੋ ਟਰਾਈ ਕਰੋ ਕਿ ਉਹਦੇ ਵਿੱਚ ਰੈਗੂਲਰ ਆਪਣੇ ਬੁੱਕ ਆਵਰਸ ਤੇ ਚਲੋ। ਜੇ ਤੁਹਾਨੂੰ ਕਿਤੇ ਐਗਜ਼ੈਂਪਸ਼ਨ ਦੇ ਵਿੱਚ ਤੁਹਾਨੂੰ ਕਿਤੇ ਘੰਟਾ 2 ਘੰਟੇ 3 ਘੰਟੇ ਉਰੇ ਪਰੇ ਕਰਨਾ ਪੈਂਦਾ, ਚਲਾਉਣਾ ਪੈਂਦਾ, that is what it means। ਇਹਦਾ ਮਤਲਬ ਇਹ ਨਹੀਂ ਆ ਐਗਜ਼ੈਂਪਸ਼ਨ ਦਿੱਤੀ ਆ ਤਾਂ ਆਪਾਂ ਹਨੇਰੇ ਸਵੇਰੇ ਮਤਲਬ ਖੜਨਾ ਹੀ ਨਹੀਂ, ਹੁਣ ਆਪਾਂ ਚਲਾਈ ਜਾਣਾ ਆ। ਐਗਜ਼ੈਂਪਸ਼ਨ ਦਾ ਮਤਲਬ ਇਹ ਨਹੀਂ ਹੁੰਦਾ। ਐਗਜ਼ੈਂਪਸ਼ਨ ਦਾ ਮਤਲਬ ਇਹ ਹੁੰਦਾ ਕਿ ਜੇ ਤੁਸੀਂ ਕਿਤੇ ਥੋੜਾ ਬਹੁਤ ਅੱਗੇ ਪਿੱਛੇ ਹੋ ਗਿਆ, ਐਗਜ਼ੈਂਪਸ਼ਨ ਨੂੰ ਯੂਜ਼ ਕਰਕੇ ਤੁਸੀਂ ਉਹਨੂੰ ਆਪਣੇ ਸਮੇਂ ਟਿਕਾਣੇ ਸਿਰ ਉਹ ਡਿਲੀਵਰੀ ਲੈ ਜਾਓ। ਸੋ ਇਸ ਕਰਕੇ ਆਵਰਸ ਦਾ ਕੋਈ ਉੱਤੇ ਰਿਸਟ੍ਰਿਕਸ਼ਨ ਨਹੀਂ ਹੈਗੀ, ਪਰ ਇਹਦਾ ਮਤਲਬ ਇਹ ਨਹੀਂਗਾ ਕਿ ਆਪਾਂ ਨੂੰ ਖੁੱਲੇ ਛੱਡਿਆ ਆ, ਸੋ ਆਪਾਂ ਜੋ ਮਰਜ਼ੀ ਕਰੀ ਜਾਈਏ। ਉਹ ਸਾਰਾ ਕੁਝ ਆਪਣੀ ਦੇਖੋ ਖੁਦ ਦੀ ਸੇਫਟੀ ਤੇ ਪਬਲਿਕ ਸੇਫਟੀ ਦਾ ਜਿਹੜਾ ਉਹ ਵਿਸ਼ੇਸ਼ ਤੌਰ ਦੇ ਉੱਤੇ ਨਾਲ ਜਿਹੜਾ ਧਿਆਨ ਰੱਖਣਾ ਹੈ, ਉਹ ਅਹਿਮ ਚੀਜ਼ਾਂ ਨੇ, ਚਾਹੇ ਐਗਜ਼ੈਂਪਸ਼ਨ ਵੀ ਹੈਗੀ ਆ ਜੀ। ਸੋ ਰਮਨ ਜੀ, ਇਹ ਵੀ ਦੱਸਦੀ ਜਾਈਏ ਕਿਉਂਕਿ ਹੁਣ ਕਰੋਨਾ ਵਾਇਰਸ ਕਰਕੇ ਬਹੁਤ ਸਾਰੇ ਜਿਹੜੇ ਸ਼ਹਿਰ ਆ, ਸਿਟੀਜ਼ ਆ, ਉਹਨਾਂ ਦੀ ਜਿਹੜੀ ਆ ਫੰਡਿੰਗ ਘਟ ਗਈ ਹੈਗੀ ਆ, ਤੇ ਟੈਕਸ ਉਹਨਾਂ ਨੂੰ ਜਿਹੜਾ ਆਉਣਾ ਘਟ ਗਿਆ। ਸੋ ਹੁਣ ਮੈਂ ਪਿਛਲੇ ਦਿਨਾਂ 'ਚ ਵੀ ਦੇਖਿਆ, ਵੀਕਾਂ 'ਚ ਹੁਣ ਜਿਹੜੀ ਪੁਲਿਸ ਦੀ ਪ੍ਰੈਜ਼ੈਂਸ ਆ ਉਹ ਹਾਈਵੇਜ਼ ਤੇ ਸਟਰੀਟਾਂ 'ਚ ਬਹੁਤ ਜ਼ਿਆਦਾ ਹੋ ਗਈ। ਹੁਣ ਟਿਕਟਾਂ ਵੀ ਆ, ਉਹਨਾਂ ਨੇ ਆਪਣੇ ਉਹ ਵੀ ਪੂਰੇ ਕਰਨੇ ਆ ਨਾ ਫਿਰ। ਨਹੀਂ, ਉਹ ਵੀ ਆ ਦੇਖੋ, ਨਾਲੇ ਫਿਰ ਆਪਾਂ ਹੁਣ ਯੂਜ਼ ਟੂ ਵੀ ਹੋ ਗਏ ਨਾ, ਵੀ ਗੱਡੀ ਭਜਾਉਣ ਦੇ ਯੂਜ਼ ਟੂ ਵੀ ਹੋ ਗਏ ਆਪਾਂ। ਆਵਰਸ ਆਫ ਸਰਵਿਸ ਵੀ ਆਪਾਂ ਪਰਵਾਹ ਨਹੀਂ ਕਰਦੇ, ਆਪਾਂ ਕਿਸੇ ਚੀਜ਼ ਦੀ ਪਰਵਾਹ ਨਹੀਂ ਹੋ ਰਹੀ।
ਸੋ ਉਹ ਫਿਰ ਆਬਵੀਅਸਲੀ ਭੱਜੇ ਜਾਂਦੇ, ਮਤਲਬ ਕੁਛ ਤਾਂ ਫੜੇ ਜਾਣੇ ਆ। ਨਹੀਂ ਬਿਲਕੁਲ, ਨਾਲੇ ਦੇਖਿਆ ਕੱਲੇ ਟਰੱਕਾਂ ਵਾਲੇ ਨਹੀਂ, ਦੂਜੀਆਂ ਗੱਡੀਆਂ ਵਾਲੇ ਨੇ ਵੀ ਪੂਰੀ ਹਨੇਰੀ ਹਾਂਜੀ, ਚੱਕੀ ਆ। ਬਿਲਕੁਲ ਸਾਰੇ ਪਾਸੇ ਜਿਹੜਾ ਫੁੱਲ ਔਨ ਸਪੀਡਿੰਗ ਜਿਹੜੀ ਉਹ ਚੱਲ ਰਹੀ ਹੈ, ਜਿਹੜਾ ਆ ਗਿਆ ਡਿੱਕੇ ਆ ਗਿਆ। ਸੋ ਇਹੀ ਗੱਲ ਹੁੰਦੀ ਆ। ਸੋ ਹਿਸਾਬ ਦੇ ਨਾਲ ਜਿਹੜਾ ਉਹ ਚੱਲੋ। ਤੇ ਇਹ ਵੀ ਦੱਸ ਜਾਈਏ CHP ਕੋ ਅਖਤਿਆਰ ਹੁੰਦਾ ਹੈ, ਜੇ 100 ਮੀਲ ਤੋਂ ਉੱਤੇ ਰਫ਼ਤਾਰ ਤੋਂ ਗੱਡੀ ਵਾਲੇ ਨੂੰ ਫੜਦੇ ਆ ਤੇ ਤੁਹਾਡੀ ਗੱਡੀ ਇੰਪਾਊਂਡ ਕੀਤੀ ਜਾ ਸਕਦੀ ਹੈ। ਉਹਨਾਂ ਦੇ ਕੋਲ ਅਖਤਿਆਰ ਆ। ਬਾਅਦ ਦੇ ਵਿੱਚ ਫਿਰ ਟੈਕਸੀ ਕਰਕੇ ਜਾਂਦੇ ਰਹੋ ਘਰਾਂ ਨੂੰ, ਬਾਅਦ ਨਾਲ ਐਵੇਂ ਰਿਸਕ ਵੀ ਜਿਹੜਾ ਵੱਧਦਾ ਆ। ਸੋ ਇੱਦਾਂ ਦੇ ਕੰਮ ਜਿਹੜੇ ਉਹ ਕਰਿਓ ਨਾ। ਤੇ ਅਗਲੇ ਜਿਹੜੇ ਆਪਣੇ ਜਿਹੜੇ ਕਾਲਸ ਵੀ ਆਪਾਂ ਜਿਹੜੀਆਂ ਲੈ ਰਹੇ ਹਾਂ ਸਰੋਤੇ, ਜੇ ਤੁਹਾਡਾ ਵੀ ਕੋਈ ਟਰੱਕਿੰਗ ਨਾਲ ਸੰਬੰਧਿਤ ਸਵਾਲ ਹੈਗਾ ਆ, ਕਾਲ ਕਰ ਸਕਦੇ ਹੋ ਨੰਬਰ 408 272 5200 ਦੇ ਉੱਤੇ 4082725200। ਇੱਕ ਛੋਟੀ ਜਿਹੀ ਆਪਾਂ ਬ੍ਰੇਕ ਲੈ ਕੇ ਵਾਪਸ ਹਾਜ਼ਰ ਹੁੰਦੇ ਹਾਂ ਤੇ ਫਿਰ ਆਪਾਂ ਜਿਹੜਾ ਅੱਗੇ ਜਿਹੜੀ ਗੱਲਬਾਤ ਆ ਉਹ ਕਰਦੇ ਹਾਂ। ਤੇ ਇਸ ਤੋਂ ਪਹਿਲਾਂ ਬ੍ਰੇਕ ਤੋਂ ਪਹਿਲਾਂ ਦੱਸ ਦਈਏ ਵੀ ਅੱਜ ਦੇ ਸਾਡੇ ਇਸ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ 'ਤੇ ਸਪਾਂਸਰ ਕਰਦੇ ਨੇ ਯੂਟਿਲਿਟੀ ਟ੍ਰੇਲਰਸ ਸੇਲਸ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਡਰਾਈਵ ਐਂਡ ਰੀਫਰ ਟ੍ਰੇਲਰਸ ਜਿਹੜੇ ਆ ਉਹ ਪੂਰੇ ਅਮਰੀਕਾ ਦੇ ਵਿੱਚ ਬਾਈ ਕਰ ਸਕਦੇ ਹੋ। ਪੂਰੇ ਅਮਰੀਕਾ ਦੇ ਵਿੱਚ ਇਹ ਡਿਲੀਵਰੀਆਂ ਕਰਦੇ ਨੇ। ਉੱਥੇ ਆਪਣੇ ਪੰਜਾਬੀ ਮੁੰਡੇ ਕੰਮ ਕਰਦੇ ਨੇ, ਮੈਨੀ ਸਾਧਰਾ, ਦੀਪ ਸੰਘਾ, ਸੁਖੀ ਦਸਾਂਝ। ਇਹਨਾਂ ਦੇ ਨਾਲ ਤੁਸੀਂ ਗੱਲ ਕਰ ਸਕਦੇ ਹੋ 188838159111 1888 381 5911 ਦੇ ਉੱਤੇ। ਯੂਟਿਲਿਟੀ ਟ੍ਰੇਲਰਸ ਸੇਲਸ ਵਾਲੇ ਪੂਰੇ ਅਮਰੀਕਾ ਦੇ ਵਿੱਚ ਇਹ ਡਰਾਈਵ ਐਂਡ ਰੀਫਰਸ ਜਿਹੜੇ ਆ ਉਹ ਡਿਲੀਵਰ ਤੁਹਾਨੂੰ ਕਰ ਸਕਦੇ ਨੇ, ਉਹ ਸੈਲ ਕਰਦੇ ਨੇ। ਮੈਨੀ ਸਾਧਰਾ, ਦੀਪ ਸੰਘਾ ਜਾਂ ਸੁਖੀ ਦਸਾਂਝ ਦੇ ਨਾਲ ਗੱਲ ਕਰੋ 188838159111 ਦੇ ਉੱਤੇ। ਤੇ ਇੱਕ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਵਾਪਸ ਹਾਜ਼ਰ ਹੁੰਦੇ ਆ। ਤੁਸੀਂ ਵੀ ਜੇ ਕੋਈ ਟਰੱਕਿੰਗ ਦਾ ਸਵਾਲ ਪੁੱਛਣਾ ਚਾਹੁੰਦੇ ਹੋ, ਕਾਲ ਕਰਨ ਦੇ ਲਈ ਨੰਬਰ ਹੈ 408 272 5200 ਜੀ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਸਮਾਰਟਵੇ ਟਰਾਂਸਪੋਰਟ ਟ੍ਰੇਸੀ ਵਾਲਿਆਂ ਨੂੰ ਇਸ ਮੌਕੇ ਟਰੱਕ ਡਰਾਈਵਰਸ ਦੀ ਜ਼ਰੂਰਤ ਹੈ। ਇਹਨਾਂ ਦੇ ਪੱਕੇ ਲੋਡ ਕੈਲੀਫੋਰਨੀਆ ਦੇ ਵਿੱਚ ਟ੍ਰੇਸੀ ਤੋਂ LA ਤੇ ਬੈਕ ਟੂ ਟ੍ਰੇਸੀ ਹੈ। ਵਧੀਆ ਤਨਖਾਹ ਦਾ ਵਾਅਦਾ ਕਰਦੇ ਹਨ। ਜੇ ਤੁਸੀਂ ਵੀ ਕੰਮ ਦੀ ਭਾਲ 'ਚ ਹੋ ਜਾਂ ਜੌਬ ਚੇਂਜ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਸਮਾਰਟਵੇ ਟਰਾਂਸਪੋਰਟ ਵਾਲਿਆਂ ਨੂੰ। ਨੰਬਰ 8448546868 844 854 6868। ਵੁੱਡਲੈਂਡ ਟੋਮੈਟੋ ਕੈਨਰੀ ਦੇ ਵਿੱਚ ਤਕਰੀਬਨ 400 ਪੋਜੀਸ਼ਨਸ ਦੇ ਲਈ ਹਾਇਰਿੰਗ ਚੱਲ ਰਹੀ ਹੈ। ਪ੍ਰਾਈਡ ਸਟਾਫ ਵੁੱਡਲੈਂਡ ਵਾਲੇ ਇਹਨਾਂ ਹਾਇਰਿੰਗਸ ਦੇ ਲਈ ਐਪਲੀਕੇਸ਼ਨ ਅਸੈਪਟ ਕਰਨਗੇ। ਤੁਸੀਂ ਇਹਨਾਂ ਦੀ ਐਡਰੈਸ 78 ਵੈਸਟ ਕੋਰਟ ਸਟਰੀਟ ਵੁੱਡਲੈਂਡ ਵਿਖੇ ਜਾ ਕੇ ਅਪਲਾਈ ਕਰ ਸਕਦੇ ਹੋ। ਪੂਰੇ ਸੀਜ਼ਨ ਦੇ ਲਈ ਕੰਮ ਹੋਵੇਗਾ। ਜਾਂ ਕਾਲ ਕਰੋ 5306613405 530 661 3405। ਐਪਲੀਕੇਸ਼ਨ ਭਰਨ ਜਾਣ ਮੌਕੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਅੱਜ ਹੀ ਕਾਲ ਕਰੋ 4087227698 408 722 7698। ਹਾਂ ਕਮਲ, ਤੇਰੀ ਸਹੇਲੀ ਆਈ ਸੀ ਅੱਜ, ਕਿੱਦਾਂ ਲੱਗਾ ਉਹਨੂੰ ਆਪਣਾ ਨਵਾਂ ਘਰ? ਜੀ ਕਹਿੰਦੀ ਅੰਦਰੋਂ ਘਰ ਤਾਂ ਬਹੁਤ ਸੋਹਣਾ, ਪਰ ਲੈਂਡਸਕੇਪਿੰਗ ਕਰਵਾਉਣ ਵਾਲੀ ਆ। ਲੈਂਡਸਕੇਪਿੰਗ ਕਰਵਾਉਣ ਦੇ ਲਈ ਵਧੀਆ ਜਿਹਾ ਲੈਂਡਸਕੇਪਰ ਤੇ ਉਹਦੇ ਨਾਲ ਮਟੀਰੀਅਲ ਵੀ ਚਾਹੀਦਾ। ਤੁਸੀਂ ਫਿਕਰ ਨਾ ਕਰੋ ਸਰਦਾਰ ਜੀ, ਮੈਨੂੰ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਦਾ ਨੰਬਰ ਵੀ ਦੇ ਗਈ ਆ। ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ, ਭਰੋਸੇ ਦਾ ਨਾਮ, ਜਿੱਥੋਂ ਖਰੀਦ ਸਕਦੇ ਹੋ ਸਟੈਪਿੰਗ ਸਟੋਨਸ, ਐਜਰਸ, ਵਾਲ ਬਲੌਕਸ, ਲੈਂਡਸਕੇਪਿੰਗ ਰੌਕਸ, ਸੋਇਲਸ ਅਤੇ ਆਰਗੈਨਿਕ ਸੋਇਲਸ, ਅਤੇ ਖਰੀਦ ਸਕਦੇ ਹੋ ਲੈਂਡਸਕੇਪ ਫੈਬਰਿਕ, ਅਤੇ ਖਰੀਦ ਸਕਦੇ ਹੋ ਸੋਇਲ, ਮਲਚ, ਸਟੋਨ ਅਤੇ ਗ੍ਰਾਸ, ਅਤੇ ਲੈਂਡਸਕੇਪਿੰਗ ਨੂੰ ਹੋਰ ਵੀ ਸੋਹਣਾ ਬਣਾਉਣ ਲਈ ਲੈ ਸਕਦੇ ਹੋ ਵੰਨ-ਸੁਵੰਨੇ ਸਟੋਨਸ ਅਤੇ ਹਰ ਇੱਕ ਤਰ੍ਹਾਂ ਦੀ ਲੈਂਡਸਕੇਪ ਐਕਸੈਸਰੀ ਦੇ ਲਈ ਗੱਲ ਕਰ ਸਕਦੇ ਹੋ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਨਾਲ। ਅੱਜ ਹੀ ਗੱਲ ਕਰੋ ਬਲਵਿੰਦਰ ਸਿੰਘ ਗਿੱਲ 9167096619 916-709-6619। ਪੰਜਾਬੀ ਰੇਡੀਓ USA ਦਾ ਨਾਮ ਲੈਣ ਤੇ ਲੈ ਸਕਦੇ ਹੋ 10% ਦਾ ਡਿਸਕਾਊਂਟ। ਕੀ ਤੁਸੀਂ ਆਪਣੀ ਮਾਰਗੇਜ ਦੀ ਪੇਮੈਂਟ ਨੂੰ ਘਟਾਉਣਾ ਚਾਹੁੰਦੇ ਹੋ, ਕੈਸ਼ ਆਊਟ ਲੈਣਾ ਚਾਹੁੰਦੇ ਹੋ ਜਾਂ ਬਿਲਸ ਨੂੰ ਕੰਸੋਲੀਡੇਟ ਕਰਨਾ ਚਾਹੁੰਦੇ ਹੋ ਤੇ ਅੱਜ ਹੀ ਸੰਪਰਕ ਕਰੋ ਅਮਰਦੀਪ ਸਿੰਘ ਲੋਨ ਬ੍ਰੋਕਰ 9167122735। ਇਹ ਨਵੇਂ ਘਰਾਂ ਦੇ ਅਤੇ ਰੀਫਾਈਨੈਂਸ ਦੇ ਹੋਮ ਲੋਨਸ ਜ਼ੀਰੋ ਕਲੋਜ਼ਿੰਗ ਕਾਸਟ ਦੇ ਉੱਤੇ ਦਵਾ ਕੇ ਦਿੰਦੇ ਹਨ। ਵਿਜ਼ਿਟ zeroclosingloan.com zeroclosingloan.com। ਇਹਨਾਂ ਦੇ ਕੋਲ 30, 25, 20, 15 ਸਾਲ ਕਨਵੈਨਸ਼ਨਲ ਜਾਂ FHA ਲੋਨ ਪ੍ਰੋਗਰਾਮਸ ਉਪਲਬਧ ਹਨ। 30-year fixed rate 2.99% with APR 3.032%, 15-year fixed 2.5% with APR 2.535%।
ਬਹੁਤੇ ਲੋਨ ਬਹੁਤ ਤੇਜ਼ੀ ਦੇ ਨਾਲ ਕਲੋਜ਼ ਕਰਦੇ ਹਨ ਅਤੇ 21 ਦਿਨਾਂ ਦੇ ਵਿੱਚ ਫੰਡ ਹੋ ਜਾਂਦੇ ਹਨ। ਸ਼ਰਤਾਂ ਲਾਗੂ। ਕਾਲ ਅਮਰਦੀਪ ਸਿੰਘ 9167122735 916 712 2735 NMLS ਲਾਇਸੈਂਸ ਨੰਬਰ 280053 BRU ਲਾਇਸੈਂਸ ਨੰਬਰ 0135721217 ਅਮਰਦੀਪ ਸਿੰਘ ਲੋਨ ਬ੍ਰੋਕਰ। ਅਮਨ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, EMPLOYMENT ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਾਈਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 Timberlake Way Suite 350 ਅਤੇ 400 Sacramento। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਕੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਅਪਡੇਟ ਅਮਰੀਕਾ ਤੇ ਰਮਨ ਜੀ, ਹਰਜੋਤ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ। ਸੋ ਰਮਨ ਜੀ, ਸਨੀ ਗਰੇਵਾਲ ਜੀ ਆਪਾਂ ਨੂੰ ਫੇਸਬੁੱਕ ਤੇ ਮੈਸੇਜ ਛੱਡਦੇ ਆ, ਕਹਿੰਦੇ ਵੀ ਜਿਹੜੇ TIA ਵਾਲੇ ਆ ਨਾ, ਇਹੀ ਜਿਹੜੇ ਬ੍ਰੋਕਰ ਨੂੰ ਸਪੋਰਟ ਕਰਦੇ ਸੀ। ਇਹ ਕਹਿੰਦੇ ਸੀ ਵੀ ਜਿਹੜੇ ਬ੍ਰੋਕਰ ਨੂੰ ਇਹਨਾਂ ਨੇ ਚਿੱਠੀ ਪਾਈ ਸੀ ਵੀ ਤਾਂ ਕਿ ਜਿਹੜਾ ਵੀ ਕੋਈ ਕੈਰੀਅਰ ਰੇਟ ਮੰਗਦਾ ਤੇ ਉਹਨੂੰ ਲੋਡ ਨਾ ਦਿਓ। ਜੀ ਬਿਲਕੁਲ, ਡੈਫੀਨੇਟਲੀ, ਕਿਉਂਕਿ ਉਹ ਬ੍ਰੋਕਰ ਐਸੋਸੀਏਸ਼ਨ ਹੈਗੀ ਹੈ। ਸੋ 3PL ਲੌਜਿਸਟਿਕਸ ਦੀ ਜਿਹੜੀ ਐਸੋਸੀਏਸ਼ਨ ਹੈ, ਸੋ ਇਹਨਾਂ ਨੇ ਹੀ ਉਹ ਜਿਹੜੀ ਆ ਲੈਟਰ ਇਸ਼ੂ ਕੀਤੀ ਸੀਗੀ। ਸੋ ਉਹੀ ਗੱਲ ਮੈਂ ਕਹਿ ਰਿਹਾ ਸੀਗਾ ਕਿ ਜਿਹੜੀ ਇੱਕ ਇਹਨਾਂ ਦੀ ਤਾਕਤ ਆ ਜਾਂ ਜਿਹੜੀ ਇਹਨਾਂ ਦੀ ਪਾਵਰ ਆ, ਉਹ ਯੂਨਿਟੀ ਦੇ ਵਿੱਚ ਹੈਗੀ ਆ। ਸੋ ਉਹਨਾਂ ਨੇ ਯੂਨਿਟੀ ਉਹਨਾਂ ਦੇ ਕੋਲ ਹੈਗੀ ਆ। ਸੋ ਡੈਫੀਨੇਟਲੀ ਜੀ ਜੀ, ਆਪਣੇ ਨਾਲ ਹੋਰ ਕਾਲਰ ਵੀ ਜੁੜੇ ਨੇ, ਉਹ ਵੀ ਆਪਣੇ ਗੱਲ ਜਿਹੜਾ ਕਰਨਾ ਚਾਹੁੰਦੇ ਨੇ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਹੈ 408 272 5200। ਬੂਟਾ ਸਿੰਘ ਜੀ, ਸਤਿ ਸ਼੍ਰੀ ਅਕਾਲ। ਬੂਟਾ ਸਿੰਘ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਮੇਰਾ ਅਕਾਲ। ਕੁਐਸਚਨ ਰਮਨ ਜੀ ਇਹ ਆ ਵੀ ਆਪਣਾ ਜੇ ਆਪਾਂ ਡਿਸਪੈਚ ਸ਼ੁਰੂ ਕਰਨਾ ਜਾਂ ਕੰਪਨੀ ਰਜਿਸਟਰ ਕਰਾਉਣੀ ਹੈ, ਲਾਇਸੈਂਸ ਲੈਣਾ, ਉਹਦੇ ਲਈ ਮਿਨੀਮਮ ਰਿਕੁਆਇਰਮੈਂਟਸ ਕੀ ਨੇ ਜੀ, ਜੇ ਤੁਹਾਡੇ ਨੌਲੇਜ ਹੋਵੇ? ਜੀ, ਜੇ ਤੁਸੀਂ ਟਰੱਕਿੰਗ ਕੰਪਨੀ ਸ਼ੁਰੂ ਕਰਨੀ ਹੈ, ਮਿਨੀਮਮ ਰਿਕੁਆਇਰਮੈਂਟਸ ਤਾਂ ਕੁਝ ਨਹੀਂ ਹੈਗੀਆਂ। ਤੁਹਾਡੀ ਸਿਰਫ ਨੌਲੇਜ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਨੌਲੇਜ ਰੱਖਦੇ ਆ ਇਸ ਬਿਜ਼ਨਸ ਦੀ ਔਰ ਤੁਹਾਨੂੰ ਸਮਝ ਹੈਗੀ ਇਸ ਬਿਜ਼ਨਸ ਦੀ। ਦੈਟ ਇਜ਼ ਦਾ ਓਨਲੀ ਰਿਕੁਆਇਰਮੈਂਟ। ਆਈ ਡੋਂਟ ਥਿੰਕ ਸੋ ਕੋਈ ਰਿਟਨ ਰਿਕੁਆਇਰਮੈਂਟ ਹੈਗੀ ਹੈ ਇਸ ਬਿਜ਼ਨਸ ਵਾਸਤੇ। ਕੋਈ ਬੌਂਡ ਵਗੈਰਾ ਨਹੀਂ ਲੈਣਾ ਪੈਂਦਾ ਰਮਨ ਜੀ ਆਪਣੇ? ਜੀ ਬਿਲਕੁਲ, ਬੌਂਡ ਤਾਂ ਦੇਖੋ, ਉਹ ਤਾਂ ਜੇ ਤੁਸੀਂ ਟਰੱਕਿੰਗ ਕੰਪਨੀ ਕਰਦੇ ਆ ਤੁਹਾਡੇ ਉਹਦੇ ਲਈ ਬੌਂਡ ਨਹੀਂ ਹੁੰਦਾ। ਜੇ ਤੁਸੀਂ ਡਿਸਪੈਚਿੰਗ, ਦੇਖੋ ਡਿਸਪੈਚਿੰਗ ਫਿਰ ਦੋ ਤਰੀਕੇ ਦੀ ਹੋ ਰਹੀ ਆ। ਇੱਕ ਬ੍ਰੋਕਰ ਡਿਸਪੈਚਿੰਗ ਹੈਗੀ ਆ। ਬ੍ਰੋਕਰ ਡਿਸਪੈਚਿੰਗ ਤੇ ਤੁਹਾਨੂੰ ਬ੍ਰੋਕਰ ਜਿਹੜਾ ਆ ਉਹਨੂੰ 75,000 ਦਾ ਬੌਂਡ ਲੈਣਾ ਪੈਂਦਾ ਆ। ਪਰ ਜਿਹੜੀ ਆਈ ਡੋਂਟ ਨੋ, ਹੁਣ ਆਪਣੇ ਭਾਈ ਸਾਹਿਬ ਹੁਣੀ ਜਿਹੜੇ ਗੱਲ ਕਰ ਰਹੇ, ਬੂਟਾ ਸਿੰਘ ਹੁਣੀ, ਉਹ ਜੇ ਡਿਸਪੈਚਿੰਗ ਦੀ ਗੱਲ ਹੈਗੀ ਆ, ਉਹ ਤੁਸੀਂ ਆਪਣੀ ਟਰੱਕਿੰਗ ਕੰਪਨੀ ਦੇ ਉੱਤੇ ਲੋਡ ਲੈ ਕੇ ਜੇ ਤੁਸੀਂ ਅੱਗੇ ਲੋਡ ਦਿੰਦੇ ਆ ਤੇ ਉਹ ਜਿਹੜਾ ਸੈਟਅਪ ਹੈਗਾ ਉਹਨੂੰ ਡਬਲ ਬ੍ਰੋਕਰਿੰਗ ਬੇਸਿਕਲੀ ਹੋ ਜਾਂਦੀ ਆ। ਸੋ ਮੈਂ ਉਹ ਰਿਕਮੈਂਡ ਨਹੀਂ ਕਰਦਾ ਕਿਉਂਕਿ ਡਬਲ ਬ੍ਰੋਕਰਿੰਗ ਜਿਹੜੀ ਇਲੀਗਲ ਹੈਗੀ ਆ। ਆਲਦੋ ਅਸੀਂ ਬਹੁਤ ਜਾਣੇ ਕਰਦੇ ਹੈਗੇ ਆ, ਬਟ ਡੈਫੀਨੇਟਲੀ ਲਾਅ ਉਹਨੂੰ ਇਲੀਗਲ ਕਹਿੰਦਾ ਹੈਗਾ। ਸੋ ਆਪਾਂ ਇਹਨੂੰ ਇਸ ਤਰ੍ਹਾਂ ਰਿਕਮੈਂਡ ਨਹੀਂ ਕਰ ਸਕਦੇ। ਤੇ ਜਿਹੜੀ ਬ੍ਰੋਕਰੇਜ ਹੈਗੀ ਆ ਉਹਦੇ ਲਈ 75,000 ਦਾ ਬੌਂਡ ਚਾਹੀਦਾ। ਜੀ, ਧੰਨਵਾਦ। ਥੈਂਕ ਯੂ ਜੀ। ਉਹਦੇ ਲਈ ਮੇਨ ਸੀਗਾ ਜੀ, ਮਤਲਬ ਲਾਇਸੈਂਸ ਤਾਂ ਨਹੀਂ ਲੋੜ ਸਾਨੂੰ? A ਕਲਾਸ ਲਾਇਸੈਂਸ ਦੀ ਲੋੜ ਹੈ ਜਾਂ ਨਹੀਂ?
ਕਿਸ ਕੰਮ ਲਈ ਜੀ? ਡਿਸਪੈਚਿੰਗ ਲਈ। ਡਿਸਪੈਚ ਲਈ ਜਿਹੜਾ ਤੁਸੀਂ ਮੇਨ ਬ੍ਰੋਕਰ ਕਹਿੰਦੇ ਹੋ 75,000 ਬ੍ਰੋਕਰ ਵਾਸਤੇ, ਹਾਂਜੀ ਬ੍ਰੋਕਰ ਵਾਸਤੇ ਤੁਹਾਨੂੰ ਜਿਹੜੀ ਆ ਉਹ ਕਲਾਸ A ਲਾਇਸੈਂਸ ਦੀ ਲੋੜ ਨਹੀਂ ਹੈਗੀ, ਪਰ ਜੇ ਤੁਸੀਂ ਦੂਸਰੇ ਟਰੱਕਿੰਗ ਦੀ ਆ ਤੇ ਉਹਦੀ ਡੈਫੀਨਿਟਲੀ ਹੈਗੀ ਹੈ ਜੀ। ਸੋ ਬਿਲਕੁਲ ਬੂਟਾ ਸਿੰਘ ਜੀ, ਸਾਡੇ ਪੰਜਾਬੀ ਜਿਹੜੀ USA ਤੇ ਐਡ ਚੱਲਦੀ ਹੁੰਦੀ ਆ, ਅੱਬਲ ਵਾਲੇ ਉਹ ਕਲਾਸਾਂ ਲਾਉਂਦੇ ਆ, ਉਹ ਸਾਰੀਆਂ ਇਹੀ ਟ੍ਰੇਨ ਕਰਦੇ ਹੈਗੇ ਆ, ਸੋ ਉਹਨਾਂ ਨੂੰ ਕੰਟੈਕਟ ਕਰ ਲਿਓ, ਉਹਨਾਂ ਨਾਲ ਵੀ ਕੰਟੈਕਟ ਕਰ ਸਕਦੇ ਹੋ awal.com ਦੇ ਉੱਤੇ ਜੀ। ਤੇ ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਸਤਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤਿੰਨਾਂ ਵੀਰਾਂ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਜੀ ਧੰਨਵਾਦ ਤੁਹਾਡਾ। ਤੇ ਦੂਸਰੀ ਗੱਲ, ਜੋ ਕੱਲ ਮੰਦਭਾਗੀ ਘਟਨਾ ਹੋਈ ਆ ਔਜਲਾ ਵਿੱਚ, ਬਹੁਤ ਮਾੜੀ ਘਟਨਾ ਜੀ। ਚਲੋ ਗੁਰੂ ਮਹਾਰਾਜ ਕਿਰਪਾ ਕਰਨ ਤੇ ਅਸੀਂ ਉਸ ਪਰਿਵਾਰ ਨੂੰ, ਜਗਜੀਤ ਸਿੰਘ ਦੇ ਪਰਿਵਾਰ ਨਾਲ ਉਹਨਾਂ ਦੇ ਖੜੇ ਹਾਂ ਦੁੱਖ ਦੇ ਸਮੇਂ ਵਿੱਚ। ਤੇ ਮੈਂ ਇੱਕ ਦੋ ਬੇਨਤੀਆਂ ਜ਼ਰੂਰ ਕਰਨੀਆਂ ਚਾਹੁੰਦਾ ਜੀ। ਇੱਕ ਤਾਂ ਦੇਖੋ, ਪੰਜਾਬੀ ਰੇਡੀਓ US ਸਾਡੇ ਕੋਲ ਬਹੁਤ ਵੱਡਾ ਮਾਧਿਅਮ ਆ, ਕਿਉਂਕਿ ਕੱਲ ਜਦੋਂ ਵੀ ਅਨਾਉਂਸ ਹੋਇਆ ਪੰਜਾਬੀ ਰੇਡੀਓ USA ਤੇ 1 ਘੰਟੇ ਦੇ ਵਿੱਚ ਮਤਲਬ ਬੰਦਿਆਂ ਨੇ ਇੰਨੇ ਰਿਸਪਾਂਸ ਦਿੱਤਾ ਆਪਣੇ ਟਰੱਕਾਂ ਵੀਰਾਂ ਨੇ ਤੇ ਆਪਣੇ ਉੱਤੇ ਆਇਆ ਤੇ ਡਮੋਨ ਦੇ ਵਿੱਚ ਆਪਣੇ ਵੀਰ ਜੀ ਆ ਮੋਹਨ ਲਾਲ ਜੀ ਤੇ ਬਲਜੀਤ ਸਿੰਘ ਜੀ ਬਿਰਦੀ ਆ, ਉਹਨਾਂ ਦੇ ਫੋਨ ਆਏ ਮੈਨੂੰ 1 ਘੰਟੇ ਦੇ ਵਿੱਚ। ਸਾਡਾ ਬੰਦਾ ਉੱਥੇ ਹਸਪੀਟਲ 'ਚ ਪਹੁੰਚ ਗਿਆ ਸੀ ਉਹਦੀ ਖਬਰ ਲੈਣ ਵਾਸਤੇ ਵੀ ਕਿਸ ਹਾਲਾਤ 'ਚ ਆ। ਇਹ ਬਹੁਤ ਚੰਗੀ ਗੱਲ ਆ ਤੇ ਮੈਂ ਚਾਹੁੰਦਾ ਵੀ ਇਹ ਜਿਹੜਾ ਰੇਡੀਓ ਹਮੇਸ਼ਾ ਹੀ ਏਦਾਂ ਚੱਲਦਾ ਰਹੇ। ਸਾਡਾ ਫਰਜ਼ ਬਣਦਾ ਵੀ ਅਸੀਂ ਇਹਨੂੰ ਸਪੋਰਟ ਕਰੀਏ, ਵੀ ਇਹ ਮਤਲਬ ਇਹ ਚੜ੍ਹਦੀਆਂ ਕਲਾਂ ਰਹੇ ਤੇ ਹਮੇਸ਼ਾ ਚੱਲਦੇ ਤੇ ਬਹੁਤ ਵੱਡੀ ਗੱਲ ਆ। ਤੇ ਦੂਜੀ ਬੇਨਤੀ ਮੈਂ ਇਹ ਕਰਨੀ ਚਾਹੁੰਦਾ, ਕਈ ਵੀਰ ਆਪਣੇ COVID-19 ਕਰਕੇ ਜਿਹੜਾ ਟਰੱਕ ਪਾਰਕ ਕੀਤੇ ਉਹ ਆ ਨਹੀਂ, ਤੇ ਕਈਆਂ ਦੇ ਇੰਸ਼ੋਰੈਂਸ ਹੈ ਨਹੀਂ। ਮੇਰੀ ਬੇਨਤੀ ਇਹ ਹੈ ਵੀ ਉਹਨਾਂ ਦੇ ਇਸ਼ੂ ਭਾਵੇਂ ਪਾਰਕ ਟਰੱਕ ਦੇ ਖੜੇ ਕਰ ਲਓ, ਕਿਉਂਕਿ ਬਹੁਤ ਮੰਦਭਾਗੀ ਖਬਰ ਪਿਛਲੇ 2 ਹਫ਼ਤੇ ਪਹਿਲਾਂ ਇੱਕ ਟਰੱਕ ਨੂੰ ਅੱਗ ਲੱਗੀ ਯੂਪੀ ਦੇ ਵਿੱਚ, ਇੰਸ਼ੋਰੈਂਸ ਐਕਸਪਾਇਰ ਹੋਇਆ ਸੀ। ਮੇਰਾ ਆਪਣਾ ਖੁਦ ਟਰੱਕ ਸੀਗਾ। ਤੇ ਮੈਂ ਇਹੀ ਬੇਨਤੀ ਕਰਦਾ ਵੀ ਕਿਉਂਕਿ ਇੱਦਾਂ ਦੇ ਸਮੇਂ 'ਚ ਪਤਾ ਨਹੀਂ ਹੁੰਦਾ, ਪਤਾ ਨਹੀਂ ਲੱਗਦਾ ਕੀ ਹੋ ਜਾਣਾ ਕੀ ਨਹੀਂ ਜੀ। ਤੇ ਇਹ ਜ਼ਰੂਰੀ ਬੇਨਤੀ ਹੈ। ਤੇ ਮੈਂ ਸਾਰਿਆਂ ਨੂੰ ਬੇਨਤੀ ਕਰ ਉਹਨਾਂ ਦੇ ਖੜਿਆਂ ਦੀ ਇੰਸ਼ੋਰੈਂਸ ਕਰਾਓ, ਜੇ ਨਹੀਂ ਵੀ ਕੰਮ ਤੇ ਜਾਣਾ ਤਾਂ ਬਹੁਤ ਚੰਗੀ ਗੱਲ, ਇੰਸ਼ੋਰੈਂਸ ਜ਼ਰੂਰ ਕਰਾ ਕੇ ਰੱਖੋ ਜੀ। ਥੈਂਕ ਯੂ। ਧੰਨਵਾਦ ਸਤਨਾਮ ਸਿੰਘ ਜੀ। ਸੋ ਬਿਲਕੁਲ ਰਾਜਕਵੀਰ ਸਿੰਘ ਜੀ, ਕੱਲ੍ਹ ਹੀ ਜਦੋਂ ਆਪਾਂ ਅਪਡੇਟ ਅਮਰੀਕਾ ਪ੍ਰੋਗਰਾਮ ਕਰਦੇ ਸੀ, ਸਤਨਾਮ ਸਿੰਘ ਉਹਨਾਂ ਦਾ ਫੋਨ ਆਇਆ ਸੀ ਵੀ ਇੱਦਾਂ ਇੱਕ ਪੰਜਾਬੀ ਵੀਰਾਂ ਦਾ ਐਕਸੀਡੈਂਟ ਹੋ ਗਿਆ, ਵੀ ਹੈਲਪ ਦੀ ਜ਼ਰੂਰਤ ਆ, ਉੱਥੇ ਕੋਈ ਹੈ ਨਹੀਂ, ਕੋਈ ਜੇ ਅਨਾਊਂਸ ਕਰ ਦਿਓ। ਆਪਾਂ ਅਨਾਊਂਸ ਕੀਤਾ ਤਾਂ ਹੁਣ ਉਹਨਾਂ ਨੇ ਖੁਦ ਹੀ ਦੱਸਿਆ ਵੀ ਕਿੰਨੀਆਂ ਕਾਲ ਆਈਆਂ, ਤੇ ਈਵਨ ਜਿਹੜੇ ਉੱਥੇ ਰਹਿੰਦੇ ਆ ਉਹ ਇੱਕਦਮ ਘੰਟੇ ਦੇ ਵਿੱਚ ਜਿਹੜੇ ਹਸਪੀਟਲ ਪਹੁੰਚ ਗਏ। ਸੋ ਬਿਲਕੁਲ ਆਪਣੀ ਜਿਹੜੀ ਕੌਮ ਆ, ਆਪਾਂ ਸਿੱਖ ਕੌਮ ਦੇ, ਉਹਨਾਂ ਦੇ ਸਿੱਖੀ ਦੇ ਵਿੱਚ ਜਨਮ ਲਿਆ, ਇਨਸਾਨੀਅਤ ਸਾਡੇ ਵਿੱਚ ਜਾਗਦੀ ਆ। ਸੋ ਕਿਤੇ ਪ੍ਰੋਬਲਮ ਹੁੰਦੀ ਆ, ਆਪਣੇ ਜਿਹੜੇ ਭੈਣ ਭਰਾ ਆ ਸਭ ਤੋਂ ਅੱਗੇ ਹੈਲਪ ਕਰਨ ਲਈ ਹੁੰਦੇ ਆ ਜੀ। ਬਿਲਕੁਲ। ਤੇ ਇਸ ਮਾਧਿਅਮ ਦੇ ਜ਼ਰੀਏ ਤੁਹਾਨੂੰ ਜਿਹੜਾ ਸਾਰਿਆਂ ਨੂੰ ਇੱਕ ਥਾਂ ਦੇ ਉੱਤੇ ਮੌਕਾ ਮਿਲ ਜਾਂਦਾ ਹੈ ਆਪੋ ਆਪਣੇ ਜਿਹੜੀ ਗੱਲਬਾਤ ਆ ਉਹ ਸਾਂਝੀ ਕਰਨ ਦਾ ਤੇ ਇੱਦਾਂ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋਣ ਦਾ। ਅਗਲੇ ਕਾਲਰ ਨੇ ਪਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਸਭ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਰਮਨ ਜੀ, ਟੈਕਨੀਕਲ ਕੁਐਸਚਨ ਹੈ ਜੀ। ਮੈਂ ਇੱਥੇ ਵੈਸੇ ਬੇਸਿਕਲੀ ਮੈਂ ਕੈਨੇਡਾ ਤੋਂ ਹਾਂ। ਮੇਰੇ ਕੋਲ ਓਮਨੀ ਟਰੱਕਸ ਦੀ ਬੁੱਕ ਲੱਗੀ ਹੋਈ ਹੈ। ਡਿਊਰਿੰਗ ਵੀਕਐਂਡ 36 ਆਵਰ ਰੀਸੈਂਟਲੀ ਟਰੱਕ ਖੜਾ ਸੀਗਾ ਸ਼ਾਪ ਤੇ ਮੈਂ ਸਾਈਨ ਆਊਟ ਕਰਕੇ ਮੈਂ ਤਾਂ ਘਰ ਚਲਾ ਗਿਆ। ਉਹ ਮਕੈਨਿਕ ਨੇ ਟਰੱਕ ਫਿਕਸ ਕਰਕੇ ਤੇ ਰੋਡ ਟੈਸਟ ਲਿਆ। ਹੁਣ ਉਹ ਮੇਰੀ 36 ਆਵਰ ਜਿਹੜੀ ਉਹ ਡਿਸਟਰਬ ਹੋਈ ਹੈ, ਉਹ ਮੈਨੂੰ ELD ਨੇ ਡਰਾਈਵ ਮੋਡ 'ਚ ਪਾ ਦਿੱਤਾ। ਉਹਨੂੰ ਤਾਂ ਪਤਾ ਨਹੀਂ ਡਰਾਈਵ ਕਿਵੇਂ ਚੱਲ ਰਿਹਾ। ਉਹ ਜਦੋਂ ਆ ਕੇ ਮੈਂ ਡਰਾਈਵ ਸਟਾਰਟ ਕਰਨ ਲੱਗਾ ਤੇ ਉਹ ਮੇਰੇ ਘੰਟੇ ਉਹਨੇ ਮਤਲਬ ਜ਼ੀਰੋ ਕਰ ਦਿੱਤੇ ਹੈ ਨਾ। ਤਕਰੀਬਨ 20 ਘੰਟੇ ਹੋਏ ਸੀ। ਉਹ ਹੁਣ ਮੈਂ ਕੀ ਲੀਗਲੀ ਪੇਪਰ ਬੁੱਕ ਤੇ ਚੱਲ ਸਕਦਾ ਜਾਂ ਇਹਦਾ ਆਲਟਰਨੇਟ ਕੀ ਹੈ ਫਿਰ ਸਾਡੇ ਕੋਲ, ਜੇ ਇੱਦਾਂ ਕਿਤੇ ਇਨ ਫਿਊਚਰ ਜਾਂ ਕਿਸੇ ਹੋਰ ਨਾਲ ਵੀ ਇੱਦਾਂ ਹੋ ਜਾਵੇ ਤੇ ਇਹਦਾ ਫਿਰ ਆਲਟਰਨੇਟ ਕੀ ਹੈ ਭਾਜੀ, ਕੀ ਹੋਣਾ ਚਾਹੀਦਾ? ਇਹ ਮੈਂ ਗੱਲ ਕੀਤੀ ਸੀ ਆਪਣੇ ਸੇਫਟੀ ਮਾਰਨ ਨਾਲ, ਉਹ ਕਹਿੰਦਾ ਵੀ FMCA ਵਾਲੇ ਕੋਈ ਆਪਸ਼ਨ ਦਿੰਦੇ ਨਹੀਂ ਸਾਨੂੰ ਵੀ ਜੇ 36 ਰੀਸੈਟ ਦੇ ਵਿੱਚ ਕੋਈ ਟਰੱਕ ਚੱਲਦਾ ਜਾਂ ਚਲਾਉਂਦਾ, ਅਨਲੈਸ ਮੇਰੀ ID ਤੇ ਚੱਲੇ ਤੇ ਮੈਂ ਰਿਸਪੌਂਸਿਬਲ ਹਾਂ। ਜੇ ਕੋਈ ਹੋਰ ਚਲਾਉਂਦਾ ਜਾਂ ਸੇਫਟੀ ਵਾਲਾ ਮੂਵ ਕਰਦਾ ਜਾਂ ਕੋਈ ਸਿਟੀ ਵਾਲਾ ਡਰਾਈਵਰ ਯਾਰਡ ਦੇ ਵਿੱਚ ਇੱਧਰ ਉੱਧਰ ਮੂਵ ਕਰ ਦਿੰਦਾ, ਉਹ ਰਾਈਟ ਵੇ ਡਰਾਈਵ ਮੋਡ 'ਚ ਪਾ ਦਿੰਦਾ। ਇਹਦੇ ਲਈ ਸਾਨੂੰ ਕੋਈ ਐਗਜ਼ੈਂਪਸ਼ਨ ਮਿਲ ਸਕਦੀ ਹੈ ਜਾਂ ਇਹਦਾ ਕੀ ਹੋਰ ਹੱਲ? ਜੀ ਰਮਨ ਜੀ ਬਿਲਕੁਲ ਜੀ, ਇਹਦੇ ਲਈ ਐਗਜ਼ਾਮਸ਼ਨ ਹੈਗੀ ਆ। ਉਹ ਤੁਹਾਡੀ ELD ਜਿਹੜੀ ਸਰਵਿਸ ਪ੍ਰੋਵਾਈਡਰ ਆ ਉਹਨਾਂ ਨੂੰ ਮੋਸਟਲੀ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਯਾਰਡ ਮੂਵ ਦੀ ਜਿਹੜੀ ਐਗਜ਼ਾਮਸ਼ਨ ਹੁੰਦੀ ਆ। ਔਰ ਜਿਹੜੇ ਉੱਥੇ ਤੁਹਾਡੇ ਮਕੈਨਿਕ ਹੈਗੇ ਆ ਉਹਨਾਂ ਦੇ ਹੱਥ ਦੇ ਵਿੱਚ ਜੇ ਟਰੱਕ ਹੈਗਾ ਆ ਔਰ ਉਹਨਾਂ ਨੇ ਟਰੱਕ ਮੂਵ ਕੀਤਾ, ਉਹ ਯਾਰਡ ਮੂਵ ਦੇ ਵਿੱਚ ਤੁਸੀਂ ਉਹਦੀ ਐਗਜ਼ਾਮਸ਼ਨ ਜਿਹੜੀ ਆ ਉਹ ਹੈਗੀ ਆ। ਸੋ ਡੈਫੀਨੇਟਲੀ ਇਹਦੇ ਵਿੱਚ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ। ਤੁਸੀਂ ਜਿਹੜੀ ਤੁਹਾਡੀ ਸੇਫਟੀ ਵਾਲੇ ਆ, ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਸੇਫਟੀ ਵਾਲੇ ਕਿੱਦਾਂ ਕਹਿ ਰਹੇ ਆ ਜੀ ਉਹਦੇ ਵਿੱਚ
ਨਹੀਂ ਹੋ ਸਕਦਾ, ਕਿਉਂਕਿ ਸੇਫਟੀ ਵਾਲਿਆਂ ਨੂੰ ਪਤਾ ਹੋਣਾ ਚਾਹੀਦਾ ਯਾਰਡ ਮੂਵ ਜਿਹੜਾ ਆ ਉਹ ਅਲਾਉਡ ਹੈਗਾ ਆ। ਜੇ ਤੁਸੀਂ ਉਹਦੇ ਵਿੱਚ ਤੁਹਾਡੇ ਮਕੈਨਿਕ ਨੇ ਤੁਹਾਡਾ ਟਰੱਕ ਜਿਹੜਾ ਆ ਉਹ ਯਾਰਡ ਦੇ ਵਿੱਚ ਮੂਵ ਕੀਤਾ ਆ, ਕਿਉਂਕਿ ਉਹਦੇ GPS ਲੋਕੇਸ਼ਨ ਦੇ ਹਿਸਾਬ ਨਾਲ ਵੀ ਉਹ ਯਾਰਡ ਦੇ ਵਿੱਚ ਆ ਔਰ ਮੂਵ ਵੀ ਯਾਰਡ ਦੇ ਵਿੱਚ ਹੋਇਆ ਆ, ਜਾਂ ਉਹਨੇ ਟੈਸਟ ਡਰਾਈਵ ਕੀਤਾ ਹੈਗਾ। ਸੋ ਉਹ ਡੈਫੀਨੇਟਲੀ ਤੁਹਾਡੀ ਕੰਪਨੀ ਜਿਹੜੀ ਹੈਗੀ ਆ ਉਹਨਾਂ ਦੇ ਸੇਫਟੀ ਵਾਲਿਆਂ ਨੂੰ ਇਹ ਪਤਾ ਹੋਣਾ ਚਾਹੀਦਾ, ਔਰ ਜਾਂ ਤੁਹਾਡੀ ਜਿਹੜੇ ਓਮਨੀ ਟਰੈਕ ਹੈਗੀ ਆ ਜਿਹੜੀ ਕੰਪਨੀ ਤੁਸੀਂ ELD ਲਗਵਾਈ ਆ ਉਹਦੇ ਵਿੱਚ ਯਾਰਡ ਮੂਵ ਦੀ ਜਿਹੜੀ ਆ ਉਹ ਉਹਦੇ ਵਿੱਚ ਆਪਸ਼ਨ ਹੋਣੀ ਚਾਹੀਦੀ ਆ। ਔਰ ਤੁਹਾਡੀ ਕੰਪਨੀ ਨੂੰ ਡੈਫੀਨੇਟਲੀ ਨੈਕਸਟ ਟਾਈਮ ਤੋਂ ਜਿਹੜੇ ਤੁਹਾਡੇ ਮਕੈਨਿਕ ਹੈਗੇ ਉਹਨਾਂ ਨੂੰ ਜ਼ਰੂਰ ਅਗਾਹ ਕਰਨਾ ਚਾਹੀਦਾ ਕਿ ਜਦੋਂ ਉਹ ਟਰੱਕ ਮੂਵ ਕਰਨੀ ਹੈ ਟੈਸਟ ਡਰਾਈਵ ਕਰਨ ਤੇ ਉਹ ਉਸ ਯਾਰਡ ਮੂਵ ਦੇ ਵਿੱਚ ਆਪਣਾ ਜਿਹੜਾ ਟਰੱਕ ਆ ਉਹ ਯੂਜ਼ ਕਰਨੀ ਆ ਆਪਣਾ ਉਸ ਉਹਦੇ ਵਿੱਚ ਕਰਨ। ਕਿ ਮਕੈਨਿਕਸ ਦੀ ਵੀ ਇੱਕ ਡਿਫਰੈਂਟ ਆਈਡੀ ਹੁੰਦੀ ਹੈ ਵੈਸੇ ਰਮਨ ਜੀ ਇਹ ਚੀਜ਼ਾਂ ਕਰਨ ਦੇ ਲਈ, ਜਾਂ ਉਸੇ ਦੇ ਨਾਲ ਹੀ ਲਿੰਕਡ ਹੁੰਦਾ ਹੈ ਜਿਹੜਾ ਚੱਲ ਰਹੀ ਹੁੰਦੀ ਵਿੱਚ? ਦੇਖੋ ਜਿਹੜੀਆਂ ਕੰਪਨੀਆਂ ਹੁਣ ਜਿਨ੍ਹਾਂ ਦੇ ਆਪਣੇ ਸ਼ਾਪਸ ਹੈਗੀਆਂ, ਜਿਨ੍ਹਾਂ ਦੇ ਆਪਣੇ ਯਾਰਡ ਦੇ ਵਿੱਚ ਸ਼ਾਪ ਹੈਗੀਆਂ, ਉਹਨਾਂ ਨੇ ਆਲਵੇਜ਼ ਆਪਣੀ ਇੱਕ ID ਰੱਖੀ ਹੁੰਦੀ ਆ, ਜਾਂ ਆਪਣੇ ਓਨਰ ਦੀ ID ਆ, ਜਾਂ ਮਕੈਨਿਕ ਕੋ ਡਰਾਈਵਰ ਲਾਇਸੈਂਸ ਹੈਗਾ ਆ ਕਲਾਸ A। ਸੋ ਉਹ ਉਹਦੇ ਵਿੱਚ ਉਹ ਪਾ ਸਕਦੇ ਆ ਉਹਨੂੰ, ਮਤਲਬ ਕਿ ਉਹਦੀ ID ਪਾ ਕੇ ਤੇ ਉਹ ਆਪਣੀ ਟੈਸਟ ਡਰਾਈਵ ਵਗੈਰਾ ਕਰਦੇ ਆ ਜਾਂ ਮੂਵ ਕਰਦੇ ਆ, ਕੁਝ ਵੀ ਕਰਦੇ ਆ ਉਹ ਦੂਸਰੇ ਡਰਾਈਵਰ ਦੀ ਪਾ ਕੇ ਕਰ ਸਕਦੇ ਆ। ਜੈ ਸਿੱਧੂ ਹੁਣੀ ਕਹਿੰਦੇ ਆ ਕਿ ਪਰਸਨਲ ਡਰਾਈਵਿੰਗ ਮੋਡ ਦੇ ਵਿੱਚ ਤੁਸੀਂ ਕਰ ਸਕਦੇ ਆ। ਪਰਸਨਲ ਡਰਾਈਵਿੰਗ ਮੋਡ 'ਚ ਤੁਸੀਂ ਤਾਂ ਕਰ ਸਕਦੇ ਜੇ ਤੁਸੀਂ ਖੁਦ ਡਰਾਈਵ ਕੀਤਾ ਹੈਗਾ ਟਰੱਕ ਕੋ। ਜੇ ਤੁਸੀਂ ਖੁਦ ਡਰਾਈਵ ਨਹੀਂ ਕੀਤਾ ਫਿਰ ਤੁਸੀਂ ਪਰਸਨਲ ਡਰਾਈਵ 'ਚ ਕਿੱਦਾਂ ਪਾ ਸਕਦੇ ਹੈਗੇ? ਸੋ ਉਹ ਆਬਵੀਅਸਲੀ ਹਾਂਜੀ ਜੀ ਸੌਰੀ ਮੈਂ ਇੰਟਰਪਟ ਕਰ ਰਿਹਾ ਜੀ, ਮੈਂ ਅਪੋਲੋਜਾਈਜ਼ ਕਰਦਾ ਜੀ। ਇਹ ਐਕਚੁਅਲੀ ਬਾਹਰਲਾ ਮਕੈਨਿਕ ਹੈ, ਸਾਡੀ ਕੰਪਨੀ ਦਾ ਮਕੈਨਿਕ। ਇੱਕ ਦੂਸਰੀ ਗੱਲ ਇਹ ਹੈ ਹਾਈਵੇ ਦੇ ਉੱਤੇ 4-5 ਕਿਲੋਮੀਟਰ ਟਰੱਕ ਚੱਲਿਆ, ਮੈਂ ਆ ਕੇ ਮੀਟਰ ਰੀਡਿੰਗ ਨੋਟ ਕੀਤੀ ਹੈ, 4-5 ਕਿਲੋਮੀਟਰ ਉਹਨੇ ਚਲਾਇਆ ਕਿਉਂਕਿ ਇੰਜਨ ਬ੍ਰੇਕ ਦੀ ਪ੍ਰੋਬਲਮ ਸੀ, ਉਹਨੇ ਟੈਸਟ ਕਰਨੀ ਸੀ। ਹੁਣ ਉਹਦੇ ਵਿੱਚ ਤਾਂ ਮੈਂ ਤਾਂ ਕੋਲ ਨਹੀਂ ਗਾ, ਪਲੱਸ ਉਹਦੀ ਤਾਂ ID ਨਹੀਂ ਹੈ, ਇਹਦੇ ਵਿੱਚ ਫਿਰ ਕੀ ਕੀਤਾ ਜਾ ਸਕਦਾ ਜੀ? ਜੀ ਬਿਲਕੁਲ, ਇਹ ਜਿਹੜੀ ਤੁਹਾਡੀ ਕੰਪਨੀ ਹੈ ਨਾ, ਕੰਪਨੀ ਜਿਹੜੀ ਤੁਹਾਡੀ ਪ੍ਰੋਵਾਈਡਰ ਹੈਗੀ ਹੈ ਜਿਹੜੀ ਸਰਵਿਸਿਜ਼ ਦੀ EDL ਦੀ, ਉਹਨਾਂ ਦੇ ਕੋਲ ਆਪਸ਼ਨ ਜਿਹੜੀ ਆ ਉਹ ਹੋਣੀ ਚਾਹੀਦੀ ਆ ਕਿ ਉਸ ਟਾਈਮ ਤੇ ਉਹਨੇ ਕੀ ਕਰਨਾ ਆ, ਉਹਨਾਂ ਨੇ ਕਿਸ ਤਰ੍ਹਾਂ ਉਹਨੂੰ ਐਡਜਸਟ ਕਰਨਾ ਹੈਗਾ। ਸੋ ਇਹਦੇ ਵਿੱਚ ਜਾਂ ਤੁਹਾਡੀ ਜਿਹੜੀ ਕੰਪਨੀ ਆ ਜਾਂ ਤੁਹਾਡੇ ਜਿਹੜੇ ਆ ਆਪਣੇ ਤੁਹਾਡੀ ਕੰਪਨੀ ਦੇ ਜਿਹੜੇ ਕੰਪਲਾਇੰਸ ਵਾਲੇ ਆ, ਦੇ ਸ਼ੁੱਡ ਨੋ ਡੈਫੀਨੇਟਲੀ ਕਿ ਇਹਨੂੰ ਉਹ ਕਿੱਦਾਂ ਉਹਨਾਂ ਨੇ ਮੂਵ ਕਰਨਾ ਹੈਗਾ, ਔਰ ਦੇ ਹੈਵ ਟੂ ਵਰਕ ਵਿਦ ਦਾ ਪ੍ਰੋਵਾਈਡਰ। ਜੀ ਥੈਂਕ ਯੂ ਜੀ, ਮਿਹਰਬਾਨੀ ਜੀ। ਤੇ ਆਪਣੇ ਅਗਲੇ ਕਾਲਰਸ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਜੀ, ਜੁੜੇ ਨੇ ਨਿੰਦਰ ਜੀ। ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਤਿੰਨਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਰਮਨ ਵੀਰ, ਮੇਰਾ ਇੱਕ ਗੱਲ ਕਹਿਣਾ ਵੀ ਜੇ ਤੁਹਾਨੂੰ ਕੋਈ ਡਿਸਪੈਚਰ ਪੁਸ਼ ਕਰਦਾ ਕੁਝ ਕਰਦਾ, ਉਹਨੂੰ ਇੱਕ ਗੱਲ ਕਹਿ ਦੇਵੇ ਜੇ ਵੀ ਭਾਈ ਮੈਨੂੰ ਸੈਟਲਾਈਟ ਦੇ ਮੈਸੇਜ ਛੱਡ ਦੇ, ਤੁਹਾਨੂੰ ਕੋਈ ਆਪਣੇ ਹੱਥ ਵੱਢ ਕੇ ਦਊਗਾ ਉਹਨਾਂ ਚਿਰ ਚਲਾਓ ਨਾ ਟਰੱਕ, ਜਾਂ ਆਪਣੀ ਉਹਨਾਂ ਦੀ ਵੌਇਸ ਜਿਹੜੀ ਆ ਆਪਣੇ ਫੋਨ ਦੇ ਉੱਪਰ ਰਿਕਾਰਡ ਕਰ ਲਓ। ਉਹ ਜਾਂ 6 ਮਹੀਨੇ ਸਾਲ ਬਾਅਦ ਕਿਤੇ ਕੋਈ ਪ੍ਰੋਬਲਮ ਪੈਂਦੀ ਆ, ਜਿੱਥੇ ਮਰਜ਼ੀ DOT ਨੂੰ ਸੁਣਾ ਦਿਓ, ਆਪਣੇ ਆਪ ਫਸ ਜਾਂਦੀ ਸਭ ਕੰਪਨੀਆਂ ਵਾਲੇ। ਜੀ ਥੈਂਕ ਯੂ ਜੀ। ਦੇਖੋ ਜੀ ਹਾਂਜੀ, ਇੱਕ ਗੱਲ ਹੋਰ ਜੀ, ਜਿਹੜੇ ਆਪਣੇ ਭਾਈ ਸਾਹਿਬ ਹੁਣੇ ਕਹਿੰਦੇ ਸੀ ਨਾ ਮਕੈਨਿਕ ਦੀ ਵੀ ਪ੍ਰੋਬਲਮ ਪੈਂਦੀ ਆ, ਉਹ ਕੋਈ ਚੱਕਰ ਨਹੀਂ। ਜੇ ਤੁਸੀਂ ਲੌਗ ਆਊਟ ਹੋਏ ਹੋ ਯਾਰ, ਤੁਹਾਨੂੰ ਤੁਸੀਂ ਔਨ ਕਰ ਦਿਓ, ਸਾਨੂੰ ਪੁੱਛਦੇ ਆ, ਸਰਟੀਫਾਈ ਨਾ ਕਰੋ, ਉਹਦੇ ਵਿੱਚ ਆਪਣੀ ਆਪਸ਼ਨ ਪਾਓ ਵੀ ਕਿੰਨ ਚਲਾਇਆ ਟਰੱਕ ਮਕੈਨਿਕ। ਜੇ ਤੁਸੀਂ ਸਰਟੀਫਾਈਡ ਕਰਤੀ ਫਿਰ ਕੁਝ ਨਹੀਂ ਹੋਣਾ, ਤੇ ਉਹਦੇ ਮਕੈਨਿਕ ਬਾਅਦ ਆਪਣੇ ਆਪ ਤੁਹਾਡੇ ਜਿਹੜੇ ਲੌਗ ਆਊਟ ਬੈਕ ਆ ਜਾਂਦੇ ਆ ਜੀ। ਹਾਂਜੀ, ਉਹ ਬੇਸਿਕਲੀ ਉਹਨਾਂ ਦੀ ਜਿਹੜੀ ਆ ELD ਆ ਉਹ ਆਪਸ਼ਨ ਨਹੀਂ ਦੇ ਰਹੀ ਉਹਨਾਂ ਨੂੰ, ਉਹ ਸਿੱਧੀ ਉਹਨਾਂ ਦੇ ਨਾਂ ਤੇ ਔਨ ਕਰ ਰਹੀ ਹੈ। ਸੋ ਉਹ ਚੀਜ਼, ਉਹ ਪ੍ਰੋਬਲਮ ਹੈਗੀ ਉਹਨਾਂ ਦੀ ਸਰਵਿਸ ਪ੍ਰੋਵਾਈਡਰ ਦੀ। ਸੋ ਉਹਨਾਂ ਦੀ ਕੰਪਨੀ ਨੂੰ ਸਰਵਿਸ ਪ੍ਰੋਵਾਈਡਰ ਦੇ ਨਾਲ ਮਿਲ ਕੇ ਉਹ ਚੀਜ਼ ਕਰਨੀ ਚਾਹੀਦੀ ਆ। ਬਾਕੀ ਜਿਹੜੀ ਇੱਕ ਹੋਰ ਗੱਲ ਹੈਗੀ ਆ ਕਿ ਜਿਹੜੀ ਅੱਗੇ ਕੋਰੀਜਨ ਦਾ ਜਿਹੜਾ ਆਪਣਾ ਲਾਅ ਸੀਗਾ ਰਾਜਕਰਨ, ਆਪਾਂ 2 ਹਫ਼ਤੇ ਪਹਿਲਾਂ ਵੀ ਗੱਲ ਕੀਤੀ ਸੀਗੀ, ਉਸ ਲਾਅ ਦੇ ਤਹਿਤ ਜਿਹੜਾ ਪਹਿਲਾਂ ਕਿ ਡਰਾਈਵਰ ਜਿਹੜਾ ਸੀਗਾ ਉਹ ਕੰਪਲੇਂਟ ਮੋਸਟਲੀ ਜਿਹੜੀ ਟਰੱਕਿੰਗ ਕੰਪਨੀ ਦੇ ਅਗੇਂਸਟ ਹੁੰਦੀ ਸੀਗੀ ਕਿ ਮੈਨੂੰ ਡਰਾਈਵਿੰਗ ਵਾਸਤੇ ਮੈਨੂੰ ਪੁਸ਼ ਕੀਤਾ ਜਾ ਰਿਹਾ ਜਾਂ ਮੈਨੂੰ ਤੰਗ ਕੀਤਾ ਜਾ ਰਿਹਾ ਜਾਂ ਕੁਝ ਵੀ ਕੀਤਾ ਜਾ ਰਿਹਾ। ਉਹਦੇ ਨਾਲ ਨਾਲ ਹੁਣ ਜਿਹੜੀ ਆ ਉਹ ਆਪਸ਼ਨ ਖੋਲ ਕੇ ਜਿਹੜੀ ਆ ਉਹ ਬ੍ਰੋਕਰ, ਸ਼ਿਪਰ ਤੇ ਰਿਸੀਵਰ ਇਹ ਸਾਰਿਆਂ ਨੂੰ ਵਿੱਚ ਲੈ ਲਿਆ ਗਿਆ। ਸੋ ਹੁਣ ਤੁਸੀਂ ਜੇ ਕੋਰੀਜਨ ਦੀ ਤੁਹਾਡੀ ਕੋਈ ਤੁਹਾਨੂੰ ਕਿਤੇ ਵੀ ਤੁਸੀਂ ਤੁਹਾਡੇ ਨਾਲ ਧੱਕਾ ਹੁੰਦਾ ਜਾਂ ਕੁਝ ਪ੍ਰੋਬਲਮ ਕਰਦੇ ਆ ਕਿਤੇ ਵੀ, ਤੇ ਤੁਸੀਂ ਉਹਦੇ ਵਿੱਚ ਤੁਸੀਂ ਉਹਨਾਂ ਨੂੰ ਜ਼ਰੂਰ ਇਹ FMCSA ਤੇ ਹੁਣ ਆਪਸ਼ਨ ਅਵੇਲੇਬਲ ਹੈਗੀ ਆ ਟੂ ਰਿਪੋਰਟ ਦੈਟ ਬ੍ਰੋਕਰ, ਸ਼ਿਪਰ, ਰਿਸੀਵਰ। ਸੋ ਇਹ ਚੀਜ਼ ਜਿਹੜੀ ਆ ਜ਼ਰੂਰ ਧਿਆਨ ਰੱਖਿਓ। ਜੇ ਭਾਜੀ ਹੁਣੀ ਕਹਿ ਕੇ ਗਏ ਆ ਕਿ ਡੈਫੀਨੇਟਲੀ ਤੁਹਾਡੀ ਅੱਜ ਕੱਲ੍ਹ ਟੈਕਨੀਕਲ ਗੱਲ ਹੋ ਗਈ ਆ ਸਾਰੀ। ਸੋ ਕੋਈ ਵੀ ਤੁਹਾਨੂੰ ਇੰਸਟਰਕਸ਼ਨਸ ਮਿਲਦੀਆਂ, ਕੁਝ ਵੀ ਤੁਹਾਨੂੰ ਚੀਜ਼ਾਂ ਆਉਂਦੀਆਂ ਆ, ਉਹ ਡੈਫੀਨੇਟਲੀ ਜਿਹੜੀ ਇਲੈਕਟ੍ਰੋਨਿਕ ਮਾਧਿਅਮ ਦੇ ਨਾਲ ਜ਼ਰੂਰ ਉਹ ਤੁਸੀਂ ਲਿਆ ਕਰੋ। ਜੀ ਜੀ ਧੰਨਵਾਦ ਜੀ। ਅਗਲੇ ਕਾਲਰ ਨੇ ਅਟਵਾਲ ਜੀ। ਸਤਿ ਸ਼੍ਰੀ ਅਕਾਲ। ਅਟਵਾਲ
ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਅਕਬਾਲ ਬੋਲਦਾ। ਅੱਛਾ ਆਪਣੇ ਸਾਰੇ ਸਰੋਤਿਆਂ ਨੂੰ ਤੇ ਤੁਹਾਨੂੰ ਤਿੰਨਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬਾਈ ਰਮਨ ਜੀ, ਜਿੱਦਾਂ ਮੇਰੀ ਆਪਣੇ ਰਜਿਸਟ੍ਰੇਸ਼ਨ 31 ਮਾਰਚ ਨੂੰ ਖਤਮ ਹੁੰਦੀ ਸੀ ਨਾ, ਤੇ ਮੈਂ ਮਈ ਦੇ ਵਿੱਚ ਜਦੋਂ DMP ਖੁੱਲੀਆਂ ਉਦੋਂ ਲਈ ਤਾਂ ਉਹਨੇ $1200-1300 ਫਾਈਨ ਪਾਤਾ। ਕੁਛ ਹੋ ਸਕਦਾ? ਹਾਂਜੀ, ਉਹਦੇ ਵਿੱਚ ਤੁਹਾਡੀ ਐਗਜ਼ਾਮਪਟ ਸੀਗੀ ਜੀ, ਉਦੋਂ ਤੁਹਾਨੂੰ ਫਾਈਨ ਪਾਉਣਾ ਨਹੀਂ ਚਾਹੀਦਾ, ਤੁਸੀਂ ਉਹਨੂੰ ਕੰਟੈਸਟ ਕਰ ਸਕਦੇ ਹੈਗੇ ਆ। ਤੁਸੀਂ ਜਿਨ੍ਹਾਂ ਦੇ ਥਰੂ ਲਈ ਹੈਗੀ ਆ ਆਪਣੀ ਰਜਿਸਟ੍ਰੇਸ਼ਨ ਰੀਨਿਊ ਕਰਵਾਈ ਆ, ਉਹਨਾਂ ਦੇ ਥਰੂ ਉਹਨੂੰ ਕੰਟੈਸਟ ਕਰ ਸਕਦੇ ਆ। ਇੰਨਾ ਜ਼ਿਆਦਾ ਫਾਈਨ ਨਹੀਂ ਹੁੰਦਾ, ਪਰ ਯੂਜ਼ਲੀ ਥੋੜਾ ਹੁੰਦਾ, ਪਰ ਅਵੋਇਡ ਕੀਤਾ ਜਾ ਸਕਦਾ ਜੀ। ਨਹੀਂ, ਜਿੱਦਾਂ ਇਹ ਆਪਣੇ ਮੈਂ ਲੋਕਲ ਨੰਬਰ ਪਲੇਟਾਂ ਲਈਆਂ ਨਾ, ਉਹ ਤਾਂ ਆਪੋ ਹੀ ਜਾ ਕੇ DMP ਲੈਂਦੇ ਆ, ਵਿੱਚ ਦੋ ਬੰਦੇ ਦੀ ਲੋੜ ਨਹੀਂ ਹੈ ਜੀ। ਤੁਸੀਂ ਉਹਨੂੰ ਕੰਟੈਸਟ ਕਰ ਸਕਦੇ ਹੋ, ਉਹਨਾਂ ਨੂੰ ਜਾ ਕੇ ਵਾਪਸ ਜਾ ਕੇ DMV 'ਚ, ਹੁਣ ਤਾਂ ਉਹ ਖੁੱਲ ਗਈਆਂ DMV, ਹੁਣ ਤੁਸੀਂ ਗੱਲ ਕਰ ਸਕਦੇ ਹੋ ਉਹਨਾਂ ਨਾਲ ਕਿ ਬਿਕੋਜ਼ ਆਫ COVID-19 ਇਹ ਲਿਆ ਸੀਗਾ ਵੀ ਲੇਟ ਹੋਏ ਸੀਗੇ, ਤਾਂ ਕਰਕੇ ਉਦੋਂ ਐਗਜ਼ਾਮ ਸੀਗਾ ਜੀ। ਮਾਰਚ ਤੋਂ ਜੂਨ ਤਾਈਂ ਉਦੋਂ ਉਹਨਾਂ ਨੇ ਕੀਤਾ ਸੀਗਾ। ਬਿਲਕੁਲ ਜੀ। ਅਗਲੇ ਕਾਲਰ ਨੇ ਗੈਰੀ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਗੈਰੀ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ ਤਿੰਨਾਂ ਨੂੰ। ਸਤਿ ਸ਼੍ਰੀ ਅਕਾਲ ਭਾਜੀ, ਮੇਰਾ ਰਮਨ ਭਾਈ ਨੂੰ ਸਵਾਲ ਆ ਵੀ ਜਿੱਦਾਂ ਭਾਜੀ ਆਪਾਂ ਚੈਕਿੰਗ ਕਰਾਉਂਦੇ ਆ, ਚਾਹੇ ਲੋਡ ਚੁੱਕਣ ਵੇਲੇ ਚਾਹੇ ਲੋਡ ਲਾਉਣ ਵੇਲੇ, ਹਨਾ, ਚੈਕਿੰਗ ਕਰਾ ਕੇ ਮੁੜ ਕੇ ਆਪਾਂ ਨੂੰ ਡੋਰ ਦੇ ਦਿੰਦੇ ਆ ਨਾਲ ਦੀ ਨਾਲ, ਚਾਹੇ ਕਿੱਦਾਂ ਮੁੜ ਕੇ 3-3 ਘੰਟੇ ਲਾਉਂਦੇ ਨਹੀਂ ਜਾਂ ਲੱਦਦੇ ਨਹੀਂ, ਉਹਦੇ 3 ਘੰਟੇ ਆਪਾਂ ਆਫ ਡਿਊਟੀ ਜਾ ਸਕਦੇ ਆ ਕਿ ਔਨ 'ਚ ਹੀ ਰਹਿਵਾਂਗੇ? ਭਾਜੀ ਤੁਸੀਂ ਉਦੋਂ ਔਨ ਡਿਊਟੀ 'ਚ ਹੈਗੇ ਆ, ਤੁਸੀਂ ਮੋਸਟਲੀ ਆਫ ਡਿਊਟੀ 'ਚ ਨਹੀਂ ਜਾ ਸਕਦੇ ਹੁੰਦੇ, ਬਿਕੋਜ਼ ਕਿ ਤੁਹਾਡੀ ਕੰਪਨੀ ਨੇ ਤੁਹਾਨੂੰ ਰਿਲੀਵ ਨਹੀਂ ਕੀਤਾ ਫਰੋਮ ਦਾ ਡਿਊਟੀ। ਸੋ ਜੇ ਤੁਹਾਨੂੰ ਡਿਊਟੀ ਤੋਂ ਰਿਲੀਵ ਨਹੀਂ ਕੀਤਾ ਤੇ ਜੇ ਤੁਸੀਂ ਔਨ ਡਿਊਟੀ ਤੁਸੀਂ ਕੰਮ ਤੇ ਹੈਗੇ ਆ, ਤੁਸੀਂ ਲੋਡ ਚਾਹੇ ਲੋਡਿੰਗ ਹੈਗਾ, ਚਾਹੇ ਲਾਈਵ ਲੋਡਿੰਗ ਆ, ਲਾਈਵ ਅਨਲੋਡਿੰਗ ਆ, ਤੁਸੀਂ ਉਦੋਂ ਡਿਊਟੀ ਤੋਂ ਰਿਲੀਵ ਨਹੀਂ ਹੈਗੇ। ਸੋ ਇਸ ਕਰਕੇ ਤੁਸੀਂ ਆਫ ਡਿਊਟੀ 'ਚ ਜਾ ਨਹੀਂ ਸਕਦੇ। ਕਾਫੀ ਜਿਹੜੇ ਬੰਦੇ ਹੈਗੇ ਆ ਆਫ ਡਿਊਟੀ 'ਚ ਯੂਜ਼ ਕਰਦੇ ਹੈਗੇ ਆ, ਬਟ ਟੈਕਨੀਕਲੀ ਤੁਸੀਂ ਆਫ ਡਿਊਟੀ 'ਚ ਨਹੀਂ ਜਾ ਸਕਦੇ ਕਿਉਂਕਿ ਤੁਹਾਨੂੰ ਤੁਹਾਡੀ ਕੰਪਨੀ ਨੇ ਰਿਲੀਵ ਨਹੀਂ ਕੀਤਾ। ਹਾਂ, ਤੁਹਾਡੀ ਕੰਪਨੀ ਤੁਹਾਨੂੰ ਕਹਿੰਦੀ ਹੈ ਕਿ ਉੱਥੇ ਟ੍ਰੇਲਰ ਡ੍ਰੌਪ ਕਰਨ ਤੋਂ ਬਾਅਦ ਤੁਸੀਂ ਆਪਣਾ ਟਰੱਕ ਲੈ ਜਾਓ ਤੇ ਤੁਸੀਂ ਆਪਣਾ ਟਰੱਕ ਲਿਜਾ ਕੇ ਆਪਣਾ ਟਰੱਕ ਸਟਾਪ ਦੇ ਉੱਤੇ ਜਾਂ ਲਾਗੇ ਸਾਈਡ ਕਿਤੇ ਵੀ ਤੁਸੀਂ ਆਪਣਾ ਆਫ ਡਿਊਟੀ ਹੋ ਜਾਓ, ਤਾਂ ਤੁਸੀਂ ਆਫ ਡਿਊਟੀ ਹੋ ਸਕਦੇ ਆ। ਪਰ ਜੇ ਤੁਹਾਨੂੰ ਕੰਪਨੀ ਨੇ ਰਿਲੀਵ ਨਹੀਂ ਕੀਤਾ ਉੱਥੋਂ, ਤੇ ਫਿਰ ਉਨੀ ਦੇਰ ਤੱਕ ਤੁਸੀਂ ਔਨ ਡਿਊਟੀ ਆ। ਜੀ। ਅਗਲੇ ਕਾਲਰ ਨੇ ਬਲਬੀਰ ਜੀ। ਸਤਿ ਸ਼੍ਰੀ ਅਕਾਲ ਬਲਬੀਰ ਜੀ। ਹੈਲੋ, ਹਾਂਜੀ ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਤੇ ਨਾ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਉਹ ਭਾਜੀ ਹੁਣ ਕੁਐਸਚਨ ਕੀਤਾ ਸੀ ਨਾ ਵੀ ਜਿੱਦਾਂ ਵੀ ਮੈਂ ਕੀ ਕਰਾਂ, ਲੌਗ ਬੁੱਕ ਮੇਰੀ ਮਕੈਨਿਕ ਚਲਾ ਦਿੰਦੇ ਆ, ਏਦਾਂ ਹੋ ਜਾਂਦੀ ਉੱਦਾਂ ਹੋ ਜਾਂਦੀ, ਉਹਦੇ ਬਾਰੇ ਮਾੜਾ ਜਿਹਾ ਦੱਸਣਾ ਹੈ ਜਿੰਨਾ ਕਿ ਮੈਨੂੰ ਪਤਾ ਜਿੱਦਾਂ। ਜੀ 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 ਸ਼ੋਰ। ਤੇ ਪਹਿਲਾਂ ਤਾਂ ਤੁਸੀਂ ਆਫ ਡਿਊਟੀ 'ਚ ਪਾਓ ਲੌਗ ਬੁੱਕ ਨੂੰ ਜਾਣ ਲੱਗੇ, ਜਦੋਂ ਸ਼ਾਪ 'ਚ ਟਰੱਕ ਛੱਡ ਕੇ ਜਾਂਦੇ ਆਫ ਡਿਊਟੀ 'ਚ ਪਾਓ, ਉਹਨੂੰ ਆਫ 'ਚ ਪਾ ਕੇ ਲੌਗ ਆਊਟ ਕਰੋ। ਲੌਗ ਆਊਟ ਕਰਕੇ ਘਰ ਨੂੰ ਚੱਲ ਗਏ, ਸਵੇਰੇ ਆਏ ਤੁਸੀਂ ਪਹਿਲਾਂ ਲੌਗ ਇਨ ਕਰੋ ਆਫ ਡਿਊਟੀ 'ਚ। ਆਫ ਡਿਊਟੀ ਜਦੋਂ ਲੌਗ ਇਨ ਕੀਤਾ ਤੇ ਤੁਹਾਨੂੰ ਇੱਕ ਦੂਜਾ ਆਊਗਾ ਸਾਈਨ, ਅਨਅਸਾਈਨ ਪਰਫਾਰਮੈਂਸ ਦਾ ਵਿੱਚ ਲੋਗੋ ਆਊਗਾ ਮੰਨ ਕੇ ਲਿਖ ਕੇ, ਉਹਨੂੰ ਤੁਸੀਂ ਨੋ ਕਰ ਦਿਓ। ਨੋ ਕਰਕੇ ਫਿਰ ਤੁਹਾਨੂੰ ਆਊਗਾ ਰਿਜੈਕਟ ਔਰ ਐਗਰੀ, ਤੇ ਤੁਸੀਂ ਆ ਜਿਹੜਾ ਟਰੱਕ ਚੱਲਿਆ 2-4 ਮਿੰਟ ਸ਼ਾਪ 'ਚ, ਉਹਨੂੰ ਰਿਜੈਕਟ ਕਰਦੇ ਆ ਜਾਂ ਐਗਰੀ ਕਰਦੇ ਆ, ਉਹਨੂੰ ਰਿਜੈਕਟ ਕਰੋ। ਰਿਜੈਕਟ ਕਰਕੇ ਫਿਰ ਆਊਗਾ ਕੌਮੈਂਟ ਭਰੋ ਵੀ ਕੀ ਹੋਇਆ ਕੀ ਕਰਨਾ, ਉੱਥੇ ਲਿਖੋ ਬਾਈ ਸ਼ਾਪ। ਬਾਈ ਸ਼ਾਪ ਕਰਕੇ ਓਕੇ ਕਰੋ ਉਹਨੂੰ। ਓਕੇ ਕਰਕੇ ਤੁਹਾਡਾ ਜਿੰਨਾ ਵੀ ਟਰੱਕ ਸ਼ਾਪ ਵਿੱਚ ਚੱਲਿਆ ਉਹ ਸਾਰਾ ਜਾਣੀ ਕਿ ਸਹੀ ਹੋ ਜਾਊਗਾ ਤੇ ਤੁਹਾਨੂੰ ਪੂਰਾ ਟਾਈਮ ਮਿਲੂਗਾ ਇਹਦੇ ਵਿੱਚ। ਥੈਂਕ ਯੂ ਬਲਬੀਰ ਜੀ। ਆਪਾਂ ਕਰ ਸਕਦੇ ਆ ਪ੍ਰੋਪਰ ਚੈਨਲ ਨਾਲ। ਇਹ ਆਪਸ਼ਨ ਆਉਂਦੀ ਕਿਉਂ ਨਹੀਂ ਆਉਂਦੀ ਆ, ਸਾਰੀ ਬੁੱਕ 'ਚ ਆਉਂਦੀ ਆ, ਸਾਡੇ ਓਮਨੀ ਟਰੈਕਸ ਵਿੱਚ ਆ ਰਹੀ ਆ। ਠੀਕ ਹੈ, ਉਹਨਾਂ ਦਾ ਵੀ ਵੈਸੇ ਓਮਨੀ ਟਰੈਕਸ ਹੀ ਸੀਗਾ, ਉਹਨਾਂ ਨੇ ਕਿਹਾ ਸੀ। ਹਾਂਜੀ ਬਿਲਕੁਲ, ਉਹਨਾਂ ਨੂੰ ਓਮਨੀ ਟਰੈਕਸ ਸੀ, ਉਹਨਾਂ ਨੂੰ ਆਪਸ਼ਨ ਜਿਹੜੀ ਉਹ ਕਹਿੰਦੇ ਸਾਨੂੰ ਆਪਸ਼ਨ ਆਈ ਨਹੀਂ, ਆਟੋਮੈਟਿਕਲੀ ਔਨ ਹੋ ਗਈ ਸਾਰੀ ਜਿਹੜੀ ਆ, ਤਾਂ ਕਰਕੇ ਉਹਨਾਂ ਨੇ। ਧੰਨਵਾਦ ਜੀ ਤੁਹਾਡਾ ਬਹੁਤ ਵਧੀਆ, ਸਾਰਿਆਂ ਨੇ ਜਵਾਬ ਦਿੱਤੇ ਹੈਗੇ ਜੀ। ਬਿਲਕੁਲ, ਬਹੁਤ ਬਹੁਤ ਸ਼ੁਕਰੀਆ। ਹਰ ਇੱਕ ਨੇ ਆਪੋ ਆਪਣੀ ਨੌਲੇਜ ਦੇ ਹਿਸਾਬ ਨਾਲ ਜਿੱਦਾਂ ਉਹਨਾਂ ਦੀ ELD ਕਰਦੀ ਹੋਊਗੀ, ਉਹ ਇੱਕ ਤਰ੍ਹਾਂ ਨਾਲ ਮਾਧਿਅਮ ਹੀ ਆ ਜਿਹਦੇ ਨਾਲ ਇੱਕ ਦੂਜੇ ਨੂੰ ਪਤਾ ਲੱਗਦਾ ਵੀ ਕੀ ਕਰ ਸਕਦੇ ਹੈਗੇ। ਬਿਲਕੁਲ, ਬਹੁਤ ਸਾਰੇ ਹੋਣਗੇ ਮੇਰੇ ਵਰਗੇ ਜਿਨ੍ਹਾਂ ਨੂੰ ਨਹੀਂ ਜਿਹੜਾ ਪਤਾ ਹੁੰਦਾ, ਸੋ ਮੌਕਾ ਮਿਲ ਜਾਂਦਾ ਹੈ ਅਜਿਹੇ ਜਿਹੜੇ ਸਵਾਲ ਜਵਾਬ ਜਿਹੜਾ ਉਹ ਕਰਨ ਦੇ ਨਾਲ। ਸਮਾਂ ਜਿਹੜਾ ਜੀ ਹੁਣ ਅੱਜ ਦੇ ਪ੍ਰੋਗਰਾਮ ਦਾ ਇੱਥੇ ਜਿਹੜਾ ਉਹ ਸਮਾਪਤ ਆ, ਤੇ ਹੋਰ ਕਾਲਸ ਜਿਹੜੀਆਂ ਆਪਾਂ ਨਹੀਂ ਲੈ ਸਕਾਂਗੇ। ਤੇ ਰਮਨ ਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ ਜੀ। ਮਿਹਰਬਾਨੀ ਜੀ, ਥੈਂਕ ਯੂ ਜੀ। ਤੇ ਸਰੋਤੇ ਉੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਆ। ਸੋ ਜਦੋਂ ਅਸੀਂ ਕਹਿੰਦੇ ਹੁੰਦੇ ਕਾਲ ਕਰਿਆ ਕਰੋ, ਥੋੜਾ ਜਲਦੀ ਜਿਹੜੀ ਪਲੀਜ਼ ਜਿਹੜੀ ਉਹ ਕਾਲ ਤੁਸੀਂ ਕਰ ਸਕਦੇ ਆ, ਤਾਂ ਜੋ ਫਿਰ ਕਿਉਂਕਿ ਹੁਣ ਸਮਾਂ ਜਿਹੜਾ ਉਹ ਆਪਣਾ ਉੱਤੇ ਹੋ ਗਿਆ ਆ, ਤੇ ਫਿਰ ਗਾਂ ਜਿਹੜੀਆਂ ਕਾਲਸ ਲੈਣੀਆਂ ਮੁਸ਼ਕਿਲ ਹੋ ਜਾਂਦੀਆਂ। ਸੋ ਟਰਾਈ ਕਰਿਆ ਕਰੋ ਵੀ ਥੋੜ੍ਹੀ ਜਲਦੀ ਜਿਹੜੀਆਂ ਕਾਲਸ ਉਹ ਕਰ ਲਿਆ ਕਰੋ। ਤੇ ਹੁਣ ਸਾਡੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ